ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਸਮਝ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆਈਫੋਨ ਤੇ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 15 ਤਰੀਕ ਆ, ਦਿਨ ਬੁੱਧਵਾਰ ਆ ਤੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 4082722500। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਨਛੱਤਰ ਸਿੰਘਾ ਕਲੋਵਿਸ ਅਮਰਜੀਤ ਸਿੰਘ ਸਟਾਕਟਨ ਅਮਰਜੀਤ ਸਿੰਘ ਬੈਂਸ ਸਤਨਾਮ ਸਿੰਘ ਮਲਕੀਤ ਸਿੰਘ ਪਾਵਲਾ ਪਰਮਜੀਤ ਕੌਰ ਪਾਵਲਾ ਅਮਰਜੀਤ ਸਿੰਘ ਦੋਸਾਂਝ ਜਰਨੈਲ ਸਿੰਘ ਸਹੋਤਾ ਯੂਬਾ ਸਿਟੀ ਪਰਮਜੀਤ ਸਿੰਘ ਦਿਓਲ ਹਰਪ੍ਰੀਤ ਸਿੰਘ ਫਰੈਜ਼ਨੋ ਗੁਰਮੇਲ ਬਾਸੀ ਬਲਬੀਰ ਬਾਸੀ ਸੌਸਲੀਟੋ ਕਰਨੈਲ ਸਿੰਘ ਰੰਧਾਵਾ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ ਬਿੰਦਰ ਧਾਲੀਵਾਲ ਬੇਕਰਸਫੀਲਡ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਗੁਰਵਿੰਦਰ ਸਿੰਘ ਟੈਨਸੀ ਕੁਲਵਿੰਦਰ ਸਿੰਘ ਸਟਾਕਟਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਇੱਕ ਵਾਰੀ ਫਿਰ ਦੱਸਦੇ ਜਾਈਏ ਸਰੋਤਿਆਂ ਨੂੰ, ਆਪਾਂ ਪੰਜਾਬੀ ਰੇਡੀਓ USA ਦੀ 10ਵੀਂ ਵਰ੍ਹੇਗੰਢ ਮਨਾ ਰਹੇ ਹੈਗੇ ਹਾਂ। ਬਹੁਤ ਸਾਰੇ ਸਾਡੇ ਜਿਹੜੇ ਲਿਸਨਰਸ ਆ ਉਹਨਾਂ ਦੀਆਂ ਕਾਲਸ ਵੀ ਆਉਂਦੀਆਂ ਹੈਗੀਆਂ ਵਧਾਈਆਂ ਦੀਆਂ। ਸੋ ਅੱਜ ਫਿਰ ਆਪਾਂ ਬ੍ਰੇਕ ਤੋਂ ਬਾਅਦ ਬਹੁਤ ਕਾਲਾਂ ਆਉਂਦੀਆਂ ਕਹਿੰਦੇ ਵੀ ਸਾਡਾ ਫੋਨ ਨਹੀਂ ਮਿਲਦਾ। ਸੋ ਤੁਸੀਂ ਕਾਲ ਕਰ ਸਕਦੇ ਹੋ ਬ੍ਰੇਕ ਤੋਂ ਬਾਅਦ 408 272 5200 'ਤੇ। ਪਹਿਲਾਂ ਆਪਾਂ ਕੁਝ ਕੁ ਮਿੰਟ ਜਿਹੜੀਆਂ ਆ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਪਹਿਲੀ ਖਬਰ ਵੱਲ ਆਈਏ। ਕੱਲ੍ਹ ਵੀ ਮੈਂ ਡਿਸਕਸ ਕੀਤਾ ਸੀ ਜਿਹੜੇ ਵਾਲਮਾਰਟ ਸਟੋਰਸ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਹਰ ਇੱਕ ਵਾਲਮਾਰਟ ਦੇ ਅੰਦਰ ਜਾਣ ਦੇ ਲਈ ਤੁਹਾਨੂੰ ਮਾਸਕ ਪਾਉਣਾ ਪਊਗਾ। 9000 ਦੇ ਕਰੀਬ ਜਿਹੜੇ ਉਹਨਾਂ ਦੇ ਇਸੇ ਤਰ੍ਹਾਂ ਸਟਾਰਬਕਸ ਦੇ ਸਟੋਰ ਆ 9000 ਦੇ ਕਰੀਬ ਉਹਨਾਂ ਨੇ ਵੀ ਇਹ ਰਿਕੁਆਇਰ ਕੀਤਾ ਹੈਗਾ ਵੀ ਹਰ ਇੱਕ ਨੂੰ ਜਿੰਨ ਵੀ ਸਟਾਰਬਕਸ ਦੇ ਅੰਦਰ ਜਾਣਾ। ਯੂਜ਼ਲੀ ਤਾਂ ਉਹਨਾਂ ਦਾ ਡਰਾਈਵ ਥਰੂ ਹੀ ਹੁਣ ਬਣਾਇਆ ਆ, ਪਰ ਕਿਤੇ ਕਿਤੇ ਇਨਸਾਈਡ ਜਾ ਕੇ ਤੁਸੀਂ ਪਿਕ ਕਰ ਸਕਦੇ ਹੋ, ਉੱਥੇ ਵੀ ਤੁਹਾਨੂੰ ਮਾਸਕ ਪਾਉਣਾ ਪਊਗਾ। ਬੈਸਟ ਬਾਈ ਜਿਹੜੇ ਸਟੋਰ ਆ ਉਹਨਾਂ ਨੇ ਵੀ 1000 ਦੇ ਕਰੀਬ ਉਹਨਾਂ ਦੇ ਸਟੋਰ ਆ, ਉਹਨਾਂ ਨੇ ਇਹੀ ਕਿਹਾ ਵੀ ਤੁਹਾਨੂੰ ਮਾਸਕ ਅੰਦਰ ਪਾਉਣਾ ਪਊਗਾ ਜਦੋਂ ਐਂਟਰ ਕਰਨਾ। ਕੋਸਕੋ ਨੇ ਆਪਣੇ ਮੈਂਬਰਸ ਤੋਂ ਮਈ ਮਹੀਨੇ ਦੇ ਵਿੱਚ ਹੀ ਜਿਹੜਾ ਆ ਰਿਕੁਆਇਰ ਕਰ ਦਿੱਤਾ ਸੀ। 65% ਵਾਲਮਾਰਟ ਦੇ ਜਿਹੜੇ ਸਟੋਰ ਆ 5000 ਦੇ ਕਰੀਬ ਅਤੇ ਇਨਕਲੂਡਿੰਗ ਸੈਮ ਕਲੱਬ ਇਹ ਉਸ ਏਰੀਏ 'ਚ ਆ ਜਿੱਥੇ ਗਵਰਨਮੈਂਟ ਮੈਂਡੇਟ ਕਰਦੀ ਆ ਵੀ ਤੁਹਾਨੂੰ ਫੇਸ ਮਾਸਕ ਪਾਉਣਾ ਪੈਣਾ ਆ। ਹੋਮ ਡਿਪੂ ਸਟੋਰਸ ਜਿਹੜੇ ਆ ਉਹਨਾਂ ਨੇ ਵੀ ਰਿਕੁਆਇਰ ਕੀਤਾ ਆ, ਉੱਥੇ ਤਾਂ ਜੇ ਤੁਸੀਂ ਚਾਹੁੰਦੇ ਨਹੀਂ ਤਾਂ ਉਹ ਆਪ ਫ੍ਰੀ ਤੁਹਾਨੂੰ ਫੇਸ ਮਾਸਕ ਵੀ ਦਿੰਦੇ ਹੈਗੇ ਆ ਜੀ। ਅਗਲੀ ਜਿਹੜੀ ਆਪਾਂ ਹਰਜੀਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਅਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ ਅੱਜ ਅਖੀਰਲੀ ਤਰੀਕ ਹੈਗੀ ਆ ਜਿਹੜੀ ਉਹ ਟੈਕਸ ਭਰਨ ਦੀ। ਸੋ 15 ਜੁਲਾਈ ਇਹ ਕਰੋਨਾ ਵਾਇਰਸ ਪੈਂਡੈਮਿਕ ਦੇ ਕਰਕੇ ਇਹ 15 ਅਪ੍ਰੈਲ ਤੋਂ ਇਸ ਦਾ ਜਿਹੜੀ ਤਰੀਕ ਆ ਉਹ ਉਹਨਾਂ ਨੇ ਐਕਸਟੈਂਡ ਕਰ ਦਿੱਤੀ ਸੀ IRS ਦੇ ਦੁਆਰਾ। ਸੋ ਅੱਜ ਲਾਸਟ ਡੇਟ ਜਿਹੜੀ ਉਹ ਹੈਗੀ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਅੱਜ ਆਪਣਾ ਜਿਹੜਾ ਟੈਕਸ ਆ ਉਹ ਭਰ ਦਿਓ ਅਨਲੈਸ ਤੁਸੀਂ ਐਕਸਟੈਂਸ਼ਨ ਦੇ ਲਈ ਅਪਲਾਈ ਜਿਹੜਾ ਆ ਉਹ ਕਰਨਾ ਹੈ। ਪਰ ਆਲਰੇਡੀ ਕਾਫੀ ਲੋਕਾਂ ਨੂੰ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ 2-3 ਮਹੀਨੇ ਦੀ ਜਿਹੜੀ ਉਹ ਮਿਲੀ ਹੋਈ ਸੀਗੀ। ਸੋ ਅੱਜ ਜਿਹੜੀ ਉਹ ਲਾਸਟ ਡੇਟ ਹੈਗੀ ਆ। ਸੋ ਇਸ ਨੂੰ ਜਿਹੜਾ ਉਹ ਭੁੱਲਿਓ ਨਾ, ਆਪਣੇ ਸਮੇਂ ਸਿਰ ਜਿਹੜਾ ਟੈਕਸ ਆ ਉਹ ਤੁਸੀਂ ਫਾਈਲ ਜ਼ਰੂਰ ਕਰ ਦਿਓ। ਅਤੇ ਵਾਪਸ ਜਿਹੜਾ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟਰੇਡ ਐਡਵਾਈਜ਼ਰ ਹੈਗੇ ਆ ਨਵਾਰੋ, ਉਹਨਾਂ ਦੇ ਦੁਆਰਾ ਇੱਕ ਓਪੀਨੀਅਨ ਐਡੀਟੋਰੀਅਲ USA ਟੂਡੇ ਦੇ ਵਿੱਚ ਛਾਪਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਡਾਕਟਰ ਫਾਊਚੀ ਦੇ ਉੱਤੇ ਇਹ ਇਲਜ਼ਾਮ ਇੱਕ ਹਿਸਾਬ ਦੇ ਨਾਲ ਲਾਏ। ਕਹਿੰਦੇ ਵੀ ਉਹਨਾਂ ਦੀ ਗੱਲ ਜਿਹੜੀ ਹਰ ਇੱਕ ਚੀਜ਼ ਹੀ ਗਲਤ ਸਾਬਤ ਹੋਈ ਆ। ਕਹਿੰਦੇ ਜਿੰਨੀ ਵਾਰੀ ਵੀ ਮੈਂ ਉਹਨਾਂ ਦੇ ਨਾਲ ਇੰਟਰੈਕਟ ਕੀਤਾ ਆ, ਇਸ ਚੀਜ਼ ਤੋਂ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਲਾਂਭੇ ਕਰ ਰਿਹਾ ਹੈ। ਉਹਨਾਂ ਨੇ ਇਸ ਦੇ ਉੱਤੇ ਇਹ ਬਿਆਨ ਜਾਰੀ ਕੀਤਾ ਆ, ਕਹਿੰਦੇ ਵੀ ਇਹ ਨਵਾਰੋ ਦੇ ਖੁਦ ਦੇ ਆਪਣੇ ਜਿਹੜੇ ਆ ਉਹ ਬਿਆਨ ਹੋ ਸਕਦੇ ਆ, ਉਹਨਾਂ ਦੀ ਰਾਏ ਹੋ ਸਕਦੀ ਆ। ਸਾਡੀ ਇਸ ਤਰੀਕੇ ਦੀ ਰਾਏ ਜਿਹੜੀ ਆ ਡਾਕਟਰ ਫਾਊਚੀ ਦੇ ਮਾਮਲੇ ਦੇ ਵਿੱਚ ਨਹੀਂ ਹੈਗੀ। ਇਹ ਰਾਸ਼ਟਰਪਤੀ ਟਰੰਪ ਦੇ ਮੇਨ ਐਡਵਾਈਜ਼ਰ ਹੈਗੇ ਨੇ ਟਰੇਡ ਅਤੇ ਚਾਈਨਾ ਨੂੰ ਲੈ ਕੇ ਪੀਟਰ ਨਵਾਰੋ। ਸੋ ਹਾਈਡਰੋਆਕਸੀ ਕਲੋਰੋਕੁਨੀਨ ਨੂੰ ਲੈ ਕੇ ਹੋਰ ਕਈ ਚੀਜ਼ਾਂ ਦੇ ਉੱਤੇ ਉਹਨਾਂ ਨੇ ਆਪਣਾ ਓਪੀਨੀਅਨ ਐਡੀਟੋਰੀਅਲ ਜਿਹੜਾ USA ਟੂਡੇ ਦੇ ਵਿੱਚ ਜਿਹੜਾ ਉਹ ਛਾਪਿਆ ਆ।
ਜਿਸ ਦੇ ਵਿੱਚ ਉਹਨਾਂ ਦੇ ਇਹੀ ਕਥਿਤ ਦਾਅਵੇ ਨੇ ਵੀ ਡਾਕਟਰ ਫਾਊਚੀ ਜਿਹੜੇ ਆ ਤਕਰੀਬਨ ਹਰ ਗੱਲ ਦੇ ਵਿੱਚ ਉਹ ਗਲਤ ਸਾਬਤ ਹੋਏ ਨੇ। ਅਗਲੀ ਖਬਰ ਜਿਹੜੇ ਸਟੂਡੈਂਟਸ ਹੈਗੇ ਆ, ਸਟੂਡੈਂਟ ਵੀਜ਼ੇ ਨੂੰ ਲੈ ਕੇ ਆ, ਉਹਦੇ ਸੰਬੰਧ ਦੇ ਵਿੱਚ ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਹੁਣ ਉਹਨਾਂ ਨੇ ਆਪਣਾ ਜਿਹੜਾ ਡਿਸੀਜਨ ਆ ਉਹ ਵਾਪਸ ਲੈ ਲਿਆ। ਪਰ ਕਹਿੰਦੇ ਈਵਨ ਦੋ ਇਹ ਡਿਸੀਜਨ ਵਾਪਸ ਲੈ ਲਿਆ, ਇਹਦੇ ਨਾਲ ਇਸ ਆਉਣ ਵਾਲੇ ਸਾਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਐਡਮਿਸ਼ਨਸ ਆ ਉਹ ਬਹੁਤ ਹੀ ਲੋ ਲੈਵਲ 'ਤੇ ਚਲੇ ਜਾਣਗੇ, ਕਿਉਂਕਿ ਜਿਹੜਾ ਪੂਰੀ ਦੁਨੀਆ 'ਚ ਮਾਹੌਲ ਉਸ ਹਿਸਾਬ ਦਾ ਬਣਿਆ। ਪਹਿਲੀ ਗੱਲ ਤਾਂ ਹਜੇ ਓਪਨ ਨਹੀਂ ਹੋਈਆਂ ਫਲਾਈਟਸ ਕਿਸੇ ਤਰ੍ਹਾਂ ਆਉਣ ਦੀਆਂ, ਬਹੁਤ ਘੱਟ ਫਲਾਈਟਸ ਆ ਰਹੀਆਂ, ਉਹ ਵੀ ਜਿਹੜੇ ਮੁਲਕ ਦੇ ਕੋਈ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਸਿਟੀਜ਼ਨ ਹੈਗੇ ਆ। ਅਤੇ ਦੂਸਰਾ ਜਿਹੜੇ ਨਵੇਂ ਸਟੂਡੈਂਟਸ ਨੇ ਆਉਣਾ ਹੈਗਾ ਆ, ਚਾਹੇ ਉਹ ਇੰਡੀਆ ਤੋਂ ਜਾਂ ਚਾਈਨਾ ਤੋਂ ਜਾਂ ਹੋਰ ਮੁਲਕਾਂ ਤੋਂ, ਸੋ ਉਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਕੁਛ ਸਾਲਾਂ ਤੱਕ ਜਿਹੜੀ ਇਕੋਨਮੀ ਆ ਉਹ ਹਜੇ ਬੈਡ ਹੀ ਰਹਿਣੀ ਆ। ਸੋ ਆ ਕੇ ਜੇ ਉਹਨਾਂ ਨੇ ਇੰਨੇ ਹਜ਼ਾਰਾਂ ਡਾਲਰ ਲਾ ਕੇ ਫੀਸ ਲਾ ਕੇ ਪੜ੍ਹਨਾ ਵੀ ਆ, ਅਤੇ ਫਿਰ ਮੁੜ ਕੇ ਇੱਥੇ ਜਿਹੜਾ ਉਹਨਾਂ ਨੂੰ H1 ਵੀਜ਼ਾ ਜਾਂ ਵਰਕ ਪਰਮਿਟ ਨਾ ਮਿਲਿਆ ਅਤੇ ਫਿਰ ਉਹ ਸਾਰਾ ਮਨੀ ਜਿਹੜਾ ਵੇਸਟ ਜਾਊਗਾ। ਸੋ ਇਹਨੂੰ ਦੇਖਦੇ ਹੋਏ ਅੱਜ ਇੱਕ ਵਾਸ਼ਿੰਗਟਨ ਪੋਸਟ ਨੇ ਬੜੀ ਸਪੈਸ਼ਲ ਰਿਪੋਰਟ ਤਿਆਰ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਵੀ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਨਹੀਂ ਕਹਿੰਦੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਟੂਡੈਂਟ ਦੀ ਐਡਮਿਸ਼ਨ ਆ ਉਹ ਲੋ ਚਲੇ ਜਾਣਗੇ ਯੂਨੀਵਰਸਿਟੀਜ਼ ਦੇ ਵਿੱਚ। ਜੀ ਬਿਲਕੁਲ, ਇਹ ਜਿਹੜਾ ਕੋਵਿਡ-19 ਦੇ ਪੈਂਡੈਮਿਕ ਦਾ ਜਿਹੜਾ ਅਸਰ ਆ ਆਉਣ ਵਾਲੇ ਰਹਿੰਦੇ ਆ, ਮੈਨੂੰ ਲੱਗਦਾ ਵੀ ਐਟਲੀਸਟ ਅਗਲੇ ਸਾਲ ਦੇ ਵਿੱਚ ਤਾਂ ਇਸ ਦਾ ਪ੍ਰਭਾਵ ਜਿਹੜਾ ਡੈਫੀਨੇਟਲੀ ਆਪਾਂ ਨੂੰ ਦੇਖਣ ਨੂੰ ਜਿਹੜਾ ਜ਼ਰੂਰ ਮਿਲ ਸਕਦਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ। ਹਰ ਇੱਕ ਪਾਸੇ ਹੀ ਜਿਹੜੀ ਇਕੋਨਮੀ ਦੇ ਵਿੱਚ, ਆਰਥਿਕਤਾ ਦੇ ਵਿੱਚ ਗਿਰਾਵਟ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉਹ ਮਿਲ ਸਕਦੀ ਆ। ਸੋ ਜਿੱਦਾਂ ਕੱਲ੍ਹ ਵੀ ਆਪਾਂ ਚਰਚਾ ਕਰ ਰਹੇ ਸੀਗੇ ਵੀ ਜਿਸ ਨੇ ਵੀ ਕੋਈ ਵੱਡਾ ਡਿਸੀਜਨ ਜਿਹੜਾ ਆ ਉਹ ਲੈਣਾ ਆ, ਉਹ ਜਿਹੜਾ ਸੋਚ ਸਮਝ ਕੇ, ਇਤਮਾਨਾਨ ਦੇ ਨਾਲ, ਠੰਡੇ ਦਿਮਾਗ ਦੇ ਨਾਲ ਸੋਚ ਕੇ ਉਸਦੇ ਜਿਹੜਾ ਉਹ ਤਿਆਰੀ ਦੇ ਨਾਲ ਹੀ ਜਿਹੜਾ ਉਹ ਬੰਦਾ ਆ ਉਹ ਡਿਸੀਜਨ ਜਿਹੜਾ ਉਹ ਲਵੇ। ਉੱਧਰ ਜਿਹੜੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, CDC ਦੇ ਡਾਇਰੈਕਟਰ ਰੋਬਰਟ ਰੈਡਫੀਲਡ, ਉਹਨਾਂ ਨੇ ਕੱਲ੍ਹ ਜਿਹੜਾ ਆਖਿਆ ਵੀ ਕਹਿੰਦੇ ਵੀ ਕਰੋਨਾ ਵਾਇਰਸ ਅੰਡਰ ਕੰਟਰੋਲ ਮਹੀਨੇ ਜਾਂ 2 ਮਹੀਨੇ ਦੇ ਵਿੱਚ ਆ ਸਕਦਾ ਆ ਜੇ ਸਾਰੇ ਹੀ ਜਾਣੇ ਮਾਸਕ ਪਾਉਣਾ ਜਿਹੜਾ ਉਹ ਸ਼ੁਰੂ ਕਰ ਦੇਣ। ਮਾਸਕ ਪਾਉਣ ਦੇ ਨਾਲ ਜਿਹੜਾ ਕੋਈ ਆਲਰੇਡੀ ਬਿਮਾਰ ਹੈਗਾ ਆ ਉਹ ਅੱਗੇ ਜਿਹੜੇ ਬਿਮਾਰੀ ਫੈਲਾਉਣ ਦੇ ਵਿੱਚ ਉਸ ਦੀ ਰੋਕਥਾਮ ਜਿਹੜੀ ਹੋ ਸਕਦੀ ਆ, ਅਤੇ ਜਿਹੜੇ ਬਾਕੀ ਲੋਕ ਬਿਮਾਰ ਨਹੀਂ ਨੇ ਅਤੇ ਜੇ ਉਹਨਾਂ ਦੇ ਇਰਦ ਗਿਰਦ ਨੇ ਤਾਂ ਉਹਨਾਂ ਨੂੰ ਜਿਹੜਾ ਬਿਮਾਰੀ ਲੱਗਣ ਦਾ ਜਿਹੜਾ ਖਤਰਾ ਆ ਉਸ ਦੇ ਵਿੱਚ ਘੱਟ ਸਕਦਾ ਆ। ਸੋ ਹੋਪਫੁਲੀ ਜਿਹੜੇ ਆ ਇਹ ਮਾਸਕ ਪਾਉਣੇ ਲੋਕ ਜਿਹੜੇ ਆ ਉਹ ਜ਼ਿਆਦਾ ਤਰਜੀਹ ਦੇ ਨਾਲ ਜਿਹੜਾ ਉਹ ਸ਼ੁਰੂ ਕਰਨ, ਸ਼ਿੱਦਤ ਦੇ ਨਾਲ ਸ਼ੁਰੂ ਕਰਨ। ਨਹੀਂ ਤਾਂ ਫਿਰ ਜਦੋਂ ਵਾਲਮਾਰਟ ਵਰਗੇ ਜਾਂ ਸਟਾਰਬਕਸ ਵਰਗਿਆਂ ਨੇ ਸਾਰਿਆਂ ਨੇ ਇਹ ਫੈਸਲੇ ਬਣਾਉਣੇ ਆ, ਫਿਰ ਲੋਕਾਂ ਨੇ ਕਹਿਣਾ ਵੀ ਸਾਡੇ ਨਾਲ ਧੱਕਾ ਕਰ ਰਿਹਾ ਜੀ, ਸਾਡੀ ਫਰੀਡਮ ਨੂੰ ਜਿਹੜਾ ਆ ਉਹ ਖਤਰਾ ਆ, ਇਹ ਹੈ ਉਹ ਹੈ। ਸੋ ਉਹਦੇ ਨਾਲੋਂ ਬੈਟਰ ਆ ਵੀ ਆਪਾਂ ਇੱਕ ਦੂਜੇ ਦੀ ਅਤੇ ਆਪਣੀ ਭਲਾਈ ਦੇ ਲਈ ਹੀ ਜਿਹੜਾ ਮਾਸਕ ਪਾਉਣਾ ਆ ਉਹ ਸ਼ੁਰੂ ਕਰ ਲਈਏ। ਉੱਧਰ ਅੱਜ ਹਰਜੋਤ ਸਿੰਘ ਜੀ, ਡਿਜ਼ਨੀਲੈਂਡ ਜਿਹੜਾ ਪੈਰਿਸ ਦੇ ਵਿੱਚ ਉਹਨਾਂ ਨੇ ਆਪਣੀ ਫੈਂਟਸੀ ਲੈਂਡ ਜਿਹੜੀ ਆ ਉਹ ਮੁੜ ਦੁਬਾਰਾ ਜਿਹੜੀ ਉਹ ਚਾਲੂ ਕੀਤੀ ਆ। ਫੇਸ ਮਾਸਕ ਜਿਹੜੀ ਆ ਉਹ ਉੱਥੇ ਜਿਹੜੇ ਲਾਜ਼ਮੀ ਉਹਨਾਂ ਨੇ ਰੱਖੇ ਹੋਏ ਆ, ਅਤੇ ਕਹਿੰਦੇ ਜਿਹੜੇ ਕਰੈਕਟਰਸ ਹੁੰਦੇ ਆ ਉੱਥੇ ਵੱਖ-ਵੱਖ ਉਹਨਾਂ ਨੇ ਕਰੈਕਟਰਸ ਪਾ ਕੇ ਜਿਹੜੇ ਲੋਕ ਘੁੰਮ ਰਹੇ ਹੁੰਦੇ ਆ ਉਹਨਾਂ ਨੂੰ ਜੱਫੀ ਪਾ ਕੇ ਜਾਂ ਉਹਨਾਂ ਦੇ ਨਾਲ ਜੱਫੀ ਪਾ ਕੇ ਤਸਵੀਰ ਖਿਚਾਉਣ ਤੋਂ ਜਿਹੜਾ ਉਹਨਾਂ ਨੂੰ ਇਨਕਾਰ ਜਿਹੜਾ ਉਹ ਬੈਨ ਲਾਇਆ ਹੋਇਆ ਆ। ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਡਿਜ਼ਨੀ ਦੇ ਰਿਜ਼ੋਰਟਸ ਆ ਮੁੜ ਦੁਬਾਰਾ ਜਿਹੜੇ ਉਹ ਖੁੱਲ੍ਹਣ ਵੱਲ ਨੂੰ ਵੱਧ ਰਹੇ ਨੇ। ਜੀ ਅਗਲੀ ਖਬਰ UK ਤੋਂ ਆ ਰਹੀ ਆ, ਜਿੱਥੇ ਇੱਕ ਸਲੇਵ ਟਰੇਡਰ ਜਿਹੜਾ 17ਵੀਂ ਸੈਂਚਰੀ ਦਾ ਸੀ, ਉਸ ਦਾ ਬੁੱਤ ਲਾ ਕੇ ਨਾਲ ਇੱਕ ਦਰਿਆ ਆ ਜਿਹੜਾ ਉੱਥੇ ਸਿੱਟ ਦਿੱਤਾ ਸੀ। ਉਸ ਦੀ ਜਗ੍ਹਾ ਦੇ ਉੱਤੇ ਬਲੈਕ ਲਾਈਵਜ਼ ਮੈਟਰ ਦਾ ਇੱਕ ਪ੍ਰੋਟੈਸਟਰ ਬੀਬੀ ਜਿਹੜੀ ਆ ਉਹਦਾ ਬੁੱਤ ਲਾਇਆ ਗਿਆ ਹੈਗਾ। ਜੈਨ ਰੀਡ, ਜਿਹਦੀ ਫੋਟੋ ਜੂਨ 7 ਨੂੰ ਜਦੋਂ ਉਹ ਬੁੱਤ ਕੋਲਸਟਨ ਨਾਮ ਦਾ ਜਿਹੜਾ ਸਟੈਚੂ ਸੀ ਉਹ ਸਿੱਟਿਆ ਗਿਆ ਸੀ, ਅਤੇ ਉਸ ਬੀਬੀ ਦੀ ਉੱਥੇ ਫੋਟੋ ਆਈ ਸੀ, ਅਤੇ ਉਸ ਦਾ ਹੀ ਜਿਹੜਾ ਬੁੱਤ ਬਣਾ ਕੇ ਹੁਣ ਕਹਿੰਦੇ ਉੱਥੇ ਲਾਇਆ ਗਿਆ ਹੈਗਾ। ਜੀ, ਮਿਆਮੀ ਦੇ ਇੱਕ ਹਸਪਤਾਲ ਦੇ ਐਗਜ਼ੀਕਿਊਟਿਵ ਜਿਹੜੇ ਆ ਉਹਨਾਂ ਨੇ ਕਿਹਾ ਵੀ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਦੇ ਵਿੱਚ ਪਿਛਲੇ 1 ਮਹੀਨੇ ਦੇ ਵਿੱਚ 226% ਜਿਹੜਾ ਵਾਧਾ ਆ ਉਹਨਾਂ ਨੇ ਉੱਥੇ ਦੇਖਿਆ ਗਿਆ ਆ। ਕਾਰਲੋਸ ਮਿਗੋਇਆ ਜਿਹੜੇ ਮਿਆਮੀ ਜੈਕਸਨ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਚੀਫ ਐਗਜ਼ੀਕਿਊਟਿਵ ਨੇ, ਫਲੋਰੀਡਾ ਦਾ ਇਹ ਸਭ ਤੋਂ ਵੱਡਾ ਹਸਪੀਟਲ ਗਰੁੱਪ ਹੈਗਾ ਆ। 226% ਸਪਾਈਕ ਜਿਹੜੀ ਆ ਉਹਨਾਂ ਨੇ ਇਸ ਪੇਸ਼ੈਂਟਸ ਦੇ ਵਿੱਚ ਜਿਹੜੇ ਕੋਵਿਡ-19 ਦੇ ਪੇਸ਼ੈਂਟਸ ਦੇਖੀ ਆ। ਫਲੋਰੀਡਾ ਦੇ ਵਿੱਚ ਇਸ ਮੌਕੇ 2,91,000 ਤੋਂ ਵੱਧ ਕਨਫਰਮਡ ਕਰੋਨਾ ਵਾਇਰਸ ਕੇਸ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ 8354 ਲੋਕ ਜਿਹੜੇ ਉਹ ਜ਼ੇਰੇ ਇਲਾਜ ਦੱਸੇ ਗਏ ਹੋਏ ਨੇ, ਅਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉੱਥੇ ਆਲਰੇਡੀ ਮੌਤਾਂ ਜਿਹੜੀਆਂ ਹੋਈਆਂ ਆ। ਅਤੇ ਮਿਆਮੀ ਡੇਡ ਕਾਉਂਟੀ ਦੇ ਵਿੱਚ
70,000 ਕੇਸਾਂ ਦੇ ਵਿੱਚੋਂ 1190 ਮੌਤਾਂ ਆਲਰੇਡੀ ਉੱਥੇ ਹੋ ਚੁੱਕੀਆਂ ਹੋਈਆਂ ਨੇ। ਅਗਲੀ ਖਬਰ ਵੱਲ ਚਲੀਏ, ਜਿਹੜੀ ਨਿਊ ਸਟਿਮੂਲਸ ਪੈਕੇਜ ਚੈੱਕ ਨੂੰ ਲੈ ਕੇ ਹੈਗੀ ਆ। ਨਵਾਂ ਜਿਹੜਾ ਪੈਕੇਜ ਆ ਸਟਿਮੂਲਸ ਦਾ ਉਹ ਅਗਲੇ ਵੀਕ ਇੰਟਰੋਡਿਊਸ ਹੋ ਸਕਦਾ ਆ। ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਰਿਪਬਲਿਕਨ ਜਿਹੜੇ ਕੰਟਕੀ ਤੋਂ ਹੈਗੇ ਆ, ਉਹਨਾਂ ਨੇ ਕਹਿੰਦੇ ਆ ਵੀ ਮੈਂ ਡਰਾਫਟ ਕਰ ਰਿਹਾ ਹੈਗਾ ਸਟਿਮੂਲਸ ਜਿਹੜਾ ਪੈਕੇਜ ਆ, ਤਾਂ ਕਿ ਅਗਲੇ ਆਉਣ ਵਾਲੇ ਹਫਤੇ ਦੇ ਵਿੱਚ ਜਦੋਂ ਕਾਂਗਰਸ ਆਪਣੀ ਛੁੱਟੀਆਂ ਤੋਂ ਵਾਪਸ ਆਉਂਦੀ ਆ ਤੇ ਉਹ 'ਤੇ ਡਿਸਕਸ ਕੀਤਾ ਜਾ ਸਕੇ। 53 ਦੇ ਕਰੀਬ ਜਿਹੜੀਆਂ ਸੀਟਸ ਹੈਗੀਆਂ ਆ ਸੈਨੇਟ ਦੀਆਂ, ਉਹ ਰਿਪਬਲਿਕਨਸ ਦੇ ਕੋਲ ਹੈਗੀਆਂ, ਪਰ ਸਟਿਲ ਉਹਨਾਂ ਨੂੰ ਬਾਈ ਪਾਰਟੀਸ਼ਨ ਸਪੋਰਟ ਚਾਹੀਦੀ ਹੈਗੀ ਆ। ਇਹਦੇ ਵਿੱਚ ਕੀ ਕੁਝ ਇਨਕਲੂਡ ਕੀਤਾ ਜਾ ਸਕਦਾ, ਵੱਖ-ਵੱਖ ਪੁਆਇੰਟ ਆ ਰਹੇ। ਕਹਿੰਦੇ ਵੀ ਇੱਕ ਚੈੱਕ ਵੀ ਹੋ ਸਕਦੇ ਆ $1,200 ਪਰ ਪਰਸਨ, ਪਰ ਉਹਦੇ 'ਤੇ ਲਿਮਿਟ ਲੱਗ ਸਕਦੀ ਹੈ ਵੀ ਜਿਹਦੀ ਇਨਕਮ 40,000 ਤੋਂ ਥੱਲੇ ਸੀ ਉਹਨੂੰ ਹੀ ਦਿੱਤਾ ਜਾਊਗਾ। ਸੋ ਇਸੇ ਤਰ੍ਹਾਂ ਕਈਆਂ ਦੀ ਹੁਣ ਉਹ ਕਹਿੰਦੇ ਆ ਵੀ 40,000 ਜਿਹੜੇ ਜਿੱਦਾਂ ਨਿਊਯਾਰਕ ਜਾਂ ਕੈਲੀਫੋਰਨੀਆ ਆ, ਉੱਥੇ ਤਾਂ ਕੁਛ ਵੀ ਨਹੀਂ ਲੱਗਦੀ ਹੈਗੀ, ਪਰ ਕਈ ਜਿਹੜੇ ਮਿਡ ਵੈਸਟ ਦੀਆਂ ਸਟੇਟਸ ਆ ਉੱਥੇ 40,000 ਇਨਕਮ ਬਹੁਤ ਜ਼ਿਆਦਾ ਹੁੰਦੀ ਆ। ਸੋ ਏਰੀਆ ਵਾਈਜ਼ ਵੀ ਇਹਦੇ 'ਤੇ ਵਰਕਆਊਟ ਕੀਤਾ ਜਾ ਸਕਦਾ ਹੈਗਾ। ਇੱਕ ਹੋਰ ਹੈਗਾ ਸਟੇਟ ਅਤੇ ਲੋਕਲ ਟੈਕਸਿਸ ਨੂੰ ਇਨਕਲੂਡ ਕਰਨ ਦੇ ਲਈ। ਰਿਪਬਲਿਕਨਸ ਜਿਹੜੇ ਆ ਉਹ $30 ਬਿਲੀਅਨ ਦੇ ਕਰੀਬ ਸਕੂਲਸ ਨੂੰ ਪੈਸੇ ਦੇਣਾ ਚਾਹੁੰਦੇ ਆ, ਪਰ ਡੈਮੋਕ੍ਰੇਟ $430 ਬਿਲੀਅਨ ਸਕੂਲ ਦੇ ਲਈ ਮੰਗ ਰਹੇ ਹੈਗੇ ਆ। ਸਮਾਲਰ ਅਨਪਲਾਇਮੈਂਟ ਬੈਨੀਫਿਟਸ ਅਤੇ ਰਿਟਰਨ ਟੂ ਵਰਕ ਬੋਨਸ, ਜਿਹੜੇ ਰਿਪਬਲਿਕਨਸ ਆ ਉਹ ਕਹਿ ਰਹੇ ਆ ਵੀ $600 ਡੈਮੋਕ੍ਰੇਟ ਜਿਹੜਾ $600 ਹੈਗਾ ਫੈਡਰਲ ਮਨੀ, ਉਹਨੂੰ ਐਕਸਟੈਂਡ ਕੀਤਾ ਜਾਵੇ ਨਵੰਬਰ ਜਾਂ ਜਨਵਰੀ ਤੱਕ। ਅਤੇ ਇੱਕ ਰਿਪਬਲਿਕਨ ਜਿਹੜਾ ਕਾਂਗਰਸਮੈਨ ਸੈਨੇਟਰ ਆ ਰੌਬ ਪੋਰਟਮਨ, ਉਹ ਕਹਿੰਦਾ ਵੀ ਜਿਹੜਾ ਰਿਟਰਨ ਟੂ ਵਰਕ ਬੋਨਸ ਆ ਉਹ ਆਉਣਾ ਚਾਹੀਦਾ $450 ਪਰ ਵੀਕ। ਵੀ ਮੰਨ ਲਓ ਵੀ ਜਿਹੜਾ ਬੰਦਾ ਕੰਮ 'ਤੇ ਵਾਪਸ ਜਾਊਗਾ ਉਸ ਨੂੰ ਆਪਣੀ ਤਨਖਾਹ ਤਾਂ ਮਿਲੂਗੀ ਅਤੇ ਨਾਲ $450 ਮਿਲੂਗਾ। ਸੋ ਇਹ ਇਸ਼ੂਜ਼ ਜਿਹੜੇ ਆ ਇਹਨਾਂ ਦੇ ਉੱਤੇ ਵਰਕਆਊਟ ਹੋ ਰਿਹਾ। ਪੇਰੋਲ ਟੈਕਸ ਕੱਟ ਇਸ ਨੂੰ ਇਨਕਲੂਡ ਨਹੀਂ ਕੀਤਾ ਜਾਊਗਾ। ਸਟੂਡੈਂਟ ਲੋਨ ਫॉरगिवनेस ਇਹ ਵੀ ਨਹੀਂ ਕਹਿੰਦੇ ਵੀ ਲੱਗਦਾ ਇਹਦੇ 'ਤੇ ਕੁਛ ਹੋਊਗਾ। ਇੱਕ ਪਿੱਛੇ ਜਿਹੇ ਇਹ ਵੀ ਗੱਲ ਚੱਲੀ ਸੀ ਵੀ ਟਰੈਵਲ ਬੋਨਸ ਦਿੱਤਾ ਜਾਊਗਾ $4,000, ਉਹ ਵੀ ਉਹਨਾਂ ਨੇ ਜਿਹੜਾ ਐਕਸਕਲੂਡ ਕਰ ਦਿੱਤਾ ਹੈ। ਇਨਫਰਾਸਟਰਕਚਰ ਪਲਾਨ ਵੀ ਨਹੀਂ ਇਹਦੇ ਵਿੱਚ ਇਨਕਲੂਡ ਕੀਤੀ ਗਈ ਹੈਗੀ। ਸੋ ਆਉਣ ਵਾਲੇ ਹਫਤੇ ਤੱਕ ਪਤਾ ਲੱਗ ਜੂਗਾ ਵੀ ਜਿਹੜਾ ਅਗਲਾ ਸਟਿਮੂਲਸ ਪੈਕੇਜ ਆਉਣਾ ਉਹਦੇ 'ਚ ਜਿੰਨੇ ਵੀ ਅਮਰੀਕਨ ਸਿਟੀਜ਼ਨ ਆ ਜਾਂ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੂੰ ਕੀ ਮਿਲਣ ਜਾ ਰਿਹਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਆਪਾਂ ਜਿੱਦਾਂ ਕੱਲ੍ਹ ਦੱਸਿਆ ਸੀ, ਔਰੰਜ ਕਾਊਂਟੀ ਦੇ ਜਿਹੜੇ ਬੋਰਡ ਆਫ ਐਜੂਕੇਸ਼ਨ ਦੇ ਸੁਪਰਵਾਈਜ਼ਰਸ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਨੂੰ ਓਪਨ ਜਿਹੜਾ ਉਹ ਕਰਨਾ ਹੈਗਾ ਆ, ਅਤੇ ਉਹਨਾਂ ਨੇ ਫੇਸ ਮਾਸਕ ਅਤੇ ਜਾਂ ਜਿਹੜੀਆਂ ਸੋਸ਼ਲ ਡਿਸਟੈਂਸ ਰਿਕੁਆਇਰਮੈਂਟ ਆ ਉਹਨਾਂ ਨੂੰ ਵੀ ਰਿਕੁਆਇਰਮੈਂਟ ਦੇ ਵਿੱਚ ਜਿਹੜਾ ਉਹ ਨਹੀਂ ਸੀ ਰੱਖਿਆ। ਇਸ ਨੂੰ ਲੈ ਕੇ ਜਿਹੜੀਆਂ ਕਈ ਇਸ ਦੇ ਅਧੀਨ ਆਉਂਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਡਿਸਟ੍ਰਿਕਟਸ ਹੈਗੀਆਂ, ਸਕੂਲ ਡਿਸਟ੍ਰਿਕਟਸ ਆ, ਉਹ ਇਸ ਤੋਂ ਬਾਗੀ ਹੋ ਗਏ ਨੇ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆ ਇਹਨਾਂ ਦੀ ਗੱਲ ਸ਼ਾਇਦ ਜਿਹੜੀ ਉਹ ਨਹੀਂ ਮੰਨਾਂਗੇ। ਜਿਹੜੀਆਂ ਔਰੰਜ ਕਾਊਂਟੀ ਦੇ ਅਧੀਨ ਆ ਰਹੀਆਂ ਕੁਛ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ, ਅਤੇ ਉਹ ਆਪਣੇ ਪੱਧਰ ਦੇ ਉੱਤੇ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਲਈ ਔਨਲਾਈਨ ਡਿਸਟੈਂਸਿੰਗ ਨੂੰ ਜਿਹੜੀ ਉਹ ਤਰਜੀਹ ਦੇਣ ਜਾ ਰਹੇ ਆ। ਸੋ ਇਹ ਇੱਕ ਕਾਫੀ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਕਰਕੇ ਅਗਲੇ ਮਹੀਨੇ ਦੇ ਵਿੱਚ ਜਦੋਂ ਮੁੜ ਦੁਬਾਰਾ ਸਕੂਲ ਬੈਕ ਟੂ ਸਕੂਲ ਨੋਰਮਲ ਹਾਲਾਤਾਂ ਦੇ ਵਿੱਚ ਜਦੋਂ ਹੁੰਦੇ ਸੀ ਵੀ ਉਦੋਂ ਕਾਫੀ ਵੱਡੇ ਜਿਹੜੇ ਕਲੈਸ਼ ਆ ਮੈਨੂੰ ਲੱਗਦਾ ਦੇਖਣ ਨੂੰ ਮਿਲਣਗੇ। ਫੈਡਰਲ ਸਰਕਾਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਲਗਾਤਾਰ ਸਕੂਲਸ ਨੂੰ ਰੀਓਪਨ ਕਰਨ ਦੀ ਮੰਗ ਜਿਹੜੀ ਉਹ ਚੱਲ ਰਹੀ ਆ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਦਾ ਵਿਰੋਧ ਜਿਹੜਾ ਉਹ ਉਸ ਤੋਂ ਵੀ ਵੱਡਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਅਤੇ ਇਨਫੈਕਟ ਤੁਸੀਂ ਦੇਖੋ ਵੀ ਬੋਰਡ ਆਫ ਐਜੂਕੇਸ਼ਨ ਦੀ ਵੋਟਿੰਗ ਤੋਂ ਬਾਅਦ ਦੇ ਵਿੱਚ ਸਕੂਲ ਡਿਸਟ੍ਰਿਕਟਸ ਆਪਣੇ ਪੱਧਰ ਦੇ ਉੱਤੇ ਉਸ ਫੈਸਲੇ ਤੋਂ ਬਾਗੀ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਇਹ ਆਉਣ ਵਾਲੇ ਦਿਨ ਦੇਖਦੇ ਹਾਂ ਵੀ ਕਿਸ ਤਰੀਕੇ ਨਾਲ ਕਿਸ ਹਾਲਾਤਾਂ ਵੱਲ ਨੂੰ ਵੱਧਦੇ ਆ। ਕੈਲੀਫੋਰਨੀਆ ਦੇ ਵਿੱਚ ਤਾਂ ਲੱਗਦਾ ਆ ਵੀ ਕਾਫੀ ਮੁਸ਼ਕਿਲ ਆ ਵੀ ਸਕੂਲਸ ਜਿਹੜੇ ਇਸ ਅਕੈਡਮਿਕ ਈਅਰ ਦੇ ਵਿੱਚ ਜਿਹੜੇ ਅਗਲਾ ਵੀ ਜਿਹੜਾ ਅਗਸਤ ਦੇ ਵਿੱਚ ਸ਼ੁਰੂ ਹੋਣਾ ਵੀ ਉਸ ਦੇ ਵਿੱਚ ਖੁੱਲ੍ਹਣਗੇ, ਜਾਂ ਮੋਸਟ ਪ੍ਰੋਬੇਬਲੀ ਜਿਹੜਾ ਆ ਉਹ ਔਨਲਾਈਨ ਜਿਹੜੀ ਟਿਊਟਰਿੰਗ ਆ ਜਾਂ ਔਨਲਾਈਨ ਸਕੂਲਿੰਗ ਆ ਉਸ ਦੇ ਵੱਲ ਨੂੰ ਹੀ ਜ਼ੋਰ ਜਿਹੜਾ ਉਹ ਰਹੇਗਾ। ਪਰ ਫਿਰ ਵੀ ਹੋ ਸਕਦਾ ਕਿਤੇ ਕਿਤੇ ਕੋਈ ਸਕੂਲ ਡਿਸਟ੍ਰਿਕਟ ਮੰਨ ਵੀ ਜਾਵੇ ਅਤੇ ਕਈ ਜਿਹੜੀਆਂ ਸਕੂਲ ਡਿਸਟ੍ਰਿਕਟਸ ਉਹ ਨਹੀਂ ਮੰਨਣਗੀਆਂ। ਪਰ ਆਪੋ ਆਪਣੀ ਜਿਹੜੀਆਂ ਸਕੂਲ ਡਿਸਟ੍ਰਿਕਟ ਨਾਲ ਜਿਨ੍ਹਾਂ ਦੇ ਵੀ ਬੱਚੇ ਜਾਂਦੇ ਨੇ ਸਕੂਲਾਂ ਦੇ ਵਿੱਚ, ਉਹ ਆਪੋ ਆਪਣੇ ਸਕੂਲ ਡਿਸਟ੍ਰਿਕਟਸ ਦੀਆਂ ਨਿਊਜ਼ ਲੈਟਰ ਜਾਂ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਜਿਹੜਾ ਉਹ ਤੁਸੀਂ ਜ਼ਰੂਰ ਰਹੋ, ਕਿਉਂਕਿ ਗੱਲ ਇਹੀ ਨਹੀਂ ਆ। ਬਹੁਤ ਸਾਰੇ ਜਿਹੜੇ ਪੇਰੈਂਟਸ ਆ, ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਇੱਕ ਪੋਲ ਦੇ ਵਿੱਚ 75% ਜਿਹੜੇ
ਪੇਰੈਂਟਸ ਆ ਉਹ ਡਰ ਦੇ ਵਿੱਚ ਨੇ, ਚਿੰਤਾ 'ਚ ਨੇ ਵੀ ਜੇ ਦੁਬਾਰਾ ਓਪਨ ਦੀ ਗੱਲ ਕੀਤੀ ਜਾਂਦੀ ਆ ਵੀ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਸ਼ਾਇਦ ਉਹ ਘੱਲਣਾ ਨਹੀਂ ਚਾਹੁੰਦੇ। ਉਹਨਾਂ ਨੂੰ ਇਹ ਡਰ ਆ ਵੀ ਕਿਤੇ ਉਹਨਾਂ ਨੂੰ ਕਰੋਨਾ ਵਾਇਰਸ ਉਹਨਾਂ ਦੇ ਬੱਚਿਆਂ ਨੂੰ ਨਾ ਹੋ ਜਾਵੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਸਟੇਟ ਦੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਡਾਕਟਰ ਮਾਰਕ ਗੈਲੀ ਆ, ਉਹਨਾਂ ਨੇ ਇਹ ਕਿਹਾ ਵੀ ਹੁਣ ਅਸੀਂ ਕੋਵਿਡ ਟੈਸਟਿੰਗ ਦੇ ਉੱਤੇ ਨਵਾਂ ਫੋਕਸ ਕਰਨ ਜਾ ਰਹੇ ਹਾਂ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ ਚਾਂਸ ਹੈਗਾ ਵੀ ਇਹਨਾਂ ਨੂੰ ਕਰੋਨਾ ਹੋ ਸਕਦੀ ਆ ਜਾਂ ਉਹਦੇ 'ਚ ਕੋਈ ਨਾ ਕੋਈ ਪੋਜ਼ੀਟਿਵ ਪੁਆਇੰਟ ਆ। ਪਹਿਲਾਂ ਉਹਨਾਂ ਨੇ ਕਹਿੰਦੇ ਵੀ ਅਸੀਂ ਇਹ ਅਲਾਓ ਕੀਤਾ ਸੀ ਜਿਹੜਾ ਮਰਜ਼ੀ ਆ ਜਾਏ ਉਸ ਨੂੰ ਟੈਸਟ ਕੀਤਾ ਜਾਵੇ। ਸੋ ਇੰਸ਼ੋਰੈਂਸ ਕੰਪਨੀਆਂ ਵੀ ਕਾਫੀ ਔਖੀਆਂ ਸੀਆਂ ਕਿਉਂਕਿ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਕਾਫੀ, ਹੈ ਨਾ। ਸੋ ਕਹਿੰਦੇ ਵੀ ਅਪ੍ਰੈਲ ਦੇ ਵਿੱਚ 2000 ਦੇ ਕਰੀਬ ਟੈਸਟ ਕੈਲੀਫੋਰਨੀਆ 'ਚ ਪਰ ਡੇ ਹੁੰਦੇ ਸੀ। ਅੱਜ ਦੀ ਡੇਟ 'ਚ 1 ਲੱਖ ਦੇ ਕਰੀਬ ਹਰ ਰੋਜ਼ ਟੈਸਟ ਕੈਲੀਫੋਰਨੀਆ ਦੇ ਵਿੱਚ ਹੋ ਰਹੇ ਹੈਗੇ ਆ। ਸੋ ਉਹ ਕਹਿੰਦੇ ਵੀ ਅਸੀਂ ਕੋਸਟ ਘੱਟ ਕਰਨ ਦੀ ਵੀ ਟਰਾਈ ਕਰ ਰਹੇ ਹਾਂ, ਪੂਲ ਕਰਕੇ ਵੀ $100 ਦੇ ਕਰੀਬ ਹੀ ਜਿਹੜਾ ਚਾਰਜ ਆਵੇ ਇੱਕ ਕੋਵਿਡ ਟੈਸਟ ਕਰਨ ਦੇ ਲਈ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਮਿਚ ਮੈਕੋਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਹੈਗੇ ਆ, ਉਹਨਾਂ ਨੇ ਕੈਂਟਕੀ ਜਿੱਥੋਂ ਦੇ ਉਹ ਸੈਨੇਟਰ ਨੇ ਉਹਨਾਂ ਨੂੰ ਅਗਾਹ ਕੀਤਾ ਆ, ਵਾਰਨਿੰਗ ਜਿਹੜੀ ਦਿੱਤੀ ਆ ਵੀ ਕਰੋਨਾ ਵਾਇਰਸ ਦਾ ਸਰਜ ਉੱਥੇ ਵੀ ਜਿਹੜਾ ਆ ਉਹ ਵੱਧ ਸਕਦਾ ਆ। ਜਦ ਕਿ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਪੈਂਡੈਮਿਕ ਨੂੰ ਲੋ ਪ੍ਰੋਫਾਈਲ ਹੀ ਜਿਹੜਾ ਰੱਖਿਆ ਜਾ ਰਿਹਾ, ਬਹੁਤਾ ਜ਼ਿਆਦਾ ਇਸ ਨੂੰ ਜਿਹੜੀ ਇਸ ਦੇ ਬਾਰੇ ਚਰਚਾ ਉਹ ਘੱਟ ਕਰਦੇ ਨੇ। ਸੋ ਮੈਕੋਨਲ ਹੁਣਾਂ ਨੇ ਜਿਹੜਾ ਮਾਊਂਟ ਵਰਨਨ ਦੇ ਵਿੱਚ ਕਿਹਾ ਸੀ, ਵੈਲ ਰਿਗਰੈਟਫੁਲੀ ਮਾਈ ਫਰੈਂਡ ਇਟਸ ਨਾਟ ਓਵਰ। ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਵੀ ਅਜੇ ਖ਼ਤਮ ਜਿਹੜਾ ਉਹ ਨਹੀਂ ਹੋਇਆ। ਉਹਨਾਂ ਨੇ ਕਿਹਾ ਵੀ ਦੇਖ ਰਹੇ ਹਾਂ ਫਲੋਰੀਡਾ, ਟੈਕਸਸ, ਐਰੀਜ਼ੋਨਾ ਅਤੇ ਹਾਂ ਕਹਿੰਦੇ ਕੈਂਟਕੀ ਦੇ ਵਿੱਚ ਵੀ ਸਰਜ ਜਿਹੜੀ ਆ ਉਹ ਹੋ ਰਹੀ ਹੈਗੀ ਆ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਚਰਚਾ ਕਰ ਰਹੇ ਹੁੰਦੇ ਆ ਉਦੋਂ ਇਹ ਡਿਫਰੈਂਟ ਆ, ਅਤੇ ਜਦੋਂ ਆਪਣੀ ਸਟੇਟ ਦੇ ਵਿੱਚ ਗੱਲ ਕਰ ਰਹੇ ਆ ਤਾਂ ਉੱਥੇ ਇਹਨਾਂ ਨੇ ਜਿਹੜਾ ਆ ਚਿੰਤਾ ਜਿਹੜੀ ਉਹ ਪ੍ਰਗਟਾਈ ਹੈਗੀ ਆ। ਆਈ ਥਿੰਕ ਇਹ ਵੀ ਓਪਨਲੀ ਰਾਸ਼ਟਰਪਤੀ ਟਰੰਪ ਦੇ ਕਹਿ ਲਓ ਵੀ ਵਿਚਾਰਾਂ ਦੇ ਵਿਰੋਧ ਦੇ ਵਿੱਚ ਜਾਣ ਦੀ ਹੁਣ ਇਹਨਾਂ ਦੇ ਵਿੱਚ ਮਾਦਾ ਜਿਹੜਾ ਲੱਗਦਾ ਆ ਰਿਹਾ ਨਹੀਂ ਹੈਗਾ। ਸਨ ਬੈਲਟ ਜਿਹੜੀਆਂ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕਰੋਨਾ ਵਾਇਰਸ ਦਾ ਸਰਜ ਆ ਉਹ ਦੇਖਿਆ ਜਾ ਰਿਹਾ ਆ। ਮੈਕੋਨਲ ਨੇ ਇਹ ਵੀ ਕਿਹਾ ਵੀ ਜਿਹੜੀ ਵੈਕਸੀਨ ਨੂੰ ਬਣਦਿਆਂ ਕਾਫੀ ਸਮਾਂ ਜਿਹੜਾ ਉਹ ਲੱਗ ਸਕਦਾ ਆ, ਅਤੇ ਕਹਿੰਦੇ ਵੀ ਅਜੇ 1 ਹਫ਼ਤਾ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਵੈਕਸੀਨ ਰਿਕਾਰਡ ਟਾਈਮ ਦੇ ਵਿੱਚ ਬਹੁਤ ਹੀ ਜਲਦ ਜਿਹੜੀ ਉਹ ਬਣ ਜਾਊਗੀ। ਉੱਦਾਂ ਕੱਲ੍ਹ ਮੋਡਰਨਾ ਦੀ ਜਿਹੜੀ ਇੱਕ ਟਰਾਇਲ ਰਿਜ਼ਲਟਸ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਸੰਭਾਵਨਾ ਜਿਹੜੀ ਉਹ ਪੋਜ਼ੀਟਿਵ ਜਿਹੜੀ ਉਹ ਦੇਖੀ ਗਈ। ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਜੇ ਵੈਕਸੀਨ ਜਲਦੀ ਤਿਆਰ ਹੋਊਗੀ ਤਾਂ ਮੁੜ ਦੁਬਾਰਾ ਜਿਹੜਾ ਇਕਨੋਮਿਕ ਤੌਰ ਦੇ ਉੱਤੇ ਕੰਮ ਜਿਹੜਾ ਆ ਉਹ ਲੀਹ ਦੇ ਉੱਤੇ ਆ ਸਕਦਾ ਹੈਗਾ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ, ਜਿੱਥੇ ਇੱਕ ਬੀਬੀ ਜਿਹਦਾ ਨਾਮ ਕ੍ਰਿਸਟਨ ਕਿੰਗ ਔਲਸਨ ਦੱਸਿਆ ਹੈ ਵੀ 41 ਸਾਲਾਂ ਦੀ, ਉਸਨੇ ਸੰਨ 2018 ਦੇ ਵਿੱਚ ਆਪਣੇ ਹੀ ਇੱਕ ਲੈਂਡਲੋਰਡ ਦਾ ਕਤਲ ਕਰ ਦਿੱਤਾ ਸੀ। ਕਹਿੰਦੇ ਵੀ ਲਹਿਮਨ ਨਾਮ ਦਾ 62 ਸਾਲਾਂ ਦਾ ਜਿਹੜਾ ਲੈਂਡਲੋਰਡ ਸੀ, ਜਿਹੜਾ ਅਪਾਰਟਮੈਂਟ ਨੂੰ ਓਨ ਕਰਦਾ ਸੀ, ਉਹ ਇਸ ਬੀਬੀ ਤੋਂ ਆਪਣਾ ਘਰ ਅਵਿਕਟ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਹਦਾ ਬਿਹੇਵੀਅਰ ਸਹੀ ਨਹੀਂ ਸੀ ਅਤੇ ਉਸਨੇ ਉਸ ਨੂੰ ਕਤਲ ਕਰ ਦਿੱਤਾ ਸੀ। ਸੋ ਹੁਣ ਉਸ ਬੀਬੀ ਨੂੰ ਜਿਹੜੀ ਆ 21 ਸਾਲਾਂ ਦੀ ਸਜ਼ਾ ਦਿੱਤੀ ਗਈ ਆ ਲੈਂਡਲੋਰਡ ਦੇ ਕਤਲ ਦੇ ਵਿੱਚ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਸੰਭਾਵੀ ਕੈਂਡੀਡੇਟ ਹੈਗੇ ਨੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜੋ ਬਾਇਡਨ, ਉਹਨਾਂ ਨੇ ਕੱਲ੍ਹ ਕਹਿੰਦੇ ਵੀ ਇੱਕ $2 ਟ੍ਰਿਲੀਅਨ ਦਾ ਕਲਾਈਮੇਟ ਅਤੇ ਜੌਬ ਪਲਾਨ ਆ ਉਸ ਦਾ ਪ੍ਰਪੋਜ਼ਲ ਜਿਹੜਾ ਆ ਉਹ ਪੇਸ਼ ਕੀਤਾ। ਇਸ ਦੇ ਵਿੱਚ ਉਹਨਾਂ ਨੇ ਕਲੀਨ ਐਨਰਜੀ ਇਨਫਰਾਸਟਰਕਚਰ ਅਤੇ ਕਲਾਈਮੇਟ ਚੇਂਜ ਦੇ ਜਿਹੜੇ ਸਲਿਊਸ਼ਨਸ ਆ ਉਸ ਦੇ ਬਾਰੇ ਜਿਹੜੀ ਚਰਚਾ ਕੀਤੀ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਆਖਿਆ, ਕਹਿੰਦੇ ਵੀ ਜੇ ਮੈਂ ਰਾਸ਼ਟਰਪਤੀ ਇਲੈਕਟ ਹੁੰਦਾ ਆ ਤਾਂ ਉਹ ਬਹੁਤ ਹੀ ਜਲਦ ਕਾਂਗਰਸ ਦੇ ਵਿੱਚ ਆਪਣਾ ਇਹ ਪਲਾਨ ਜਿਹੜਾ ਉਹ ਲੈ ਕੇ ਜਿਹੜੇ ਉਹ ਜਾਣਗੇ। ਇਸ ਪ੍ਰਪੋਜ਼ਲ ਦੇ ਤਹਿਤ $2 ਟ੍ਰਿਲੀਅਨ ਦਾ ਕੁੱਲ ਖਰਚਾ ਜਿਹੜਾ ਆ ਇਹਨਾਂ ਦੇ ਪਲਾਨ ਦੇ ਉੱਤੇ ਜਿਹੜਾ ਆਉਣ ਵਾਲੇ ਅਗਲੇ 10 ਸਾਲਾਂ ਦੇ ਵਿੱਚ ਉਹ ਲੱਗੇਗਾ। ਜਿਹੜੇ ਡੈਮੋਕ੍ਰੇਟ ਇਹ ਹੈਗੇ ਨੇ ਜੋ ਬਾਇਡਨ, ਉਹਨਾਂ ਨੇ ਆਪਣੀ ਕਹਿੰਦੇ ਵੀ ਜੇ ਮੈਂ ਇਲੈਕਟ ਹੋ ਕੇ ਉੱਥੇ ਪਹੁੰਚਦਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਹਰ ਇੱਕ ਜਾਣਾ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਉਹ ਪਲਾਨ ਜਿਹੜੇ ਉਹ ਦੇ ਰਿਹਾ ਆ। ਇੱਥੇ ਉਹਨਾਂ ਨੇ ਇਹ ਵੀ ਕਿਹਾ ਵੀ ਡੋਨਲਡ ਟਰੰਪ ਜਿਹੜੇ ਕਿ ਕਲਾਈਮੇਟ ਚੇਂਜ ਨੂੰ ਹੋਕਸ ਦੇ ਵਜੋਂ ਜਿਹੜੇ ਆ ਉਹ ਰੈਫਰ ਕਰਦੇ ਨੇ ਵੀ ਇਹ ਕ੍ਰਾਈਸਿਸ ਫੇਕ ਹੈਗਾ ਆ, ਪਰ ਕਹਿੰਦੇ ਵੀ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਕਹਿ ਸਕਦੇ ਆ ਵੀ ਜੌਬਸ ਨੂੰ ਵੀ ਜਿਹੜਾ ਬਾਅਦ ਦੇ ਵਿੱਚ ਖਤਰਾ ਜਿਹੜਾ ਉਹ ਬਣ ਸਕਦਾ ਹੈ ਅਤੇ ਲੋਕਾਂ ਦਾ ਪਲਾਇਨ ਵੱਡੇ ਪੱਧਰ ਦੇ ਉੱਤੇ ਹੋ ਸਕਦਾ ਹੈ ਜੇ ਵਾਕਿਆ ਹੀ ਸੀ ਲੈਵਲ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਦੇ ਕਰਕੇ ਉਹ ਉੱਤੇ ਨੂੰ ਆਉਂਦਾ ਆ।
ਅਗਲੀ ਖਬਰ ਵੱਲ ਚੱਲੀਏ, ਜਿਹੜੀ ਐਪਲ ਤੋਂ ਆ ਰਹੀ ਆ। ਐਪਲ ਕੰਪਨੀ ਨੇ $2.5 ਬਿਲੀਅਨ ਦੀ ਕਮਿਟਮੈਂਟ ਕੀਤੀ ਆ ਕੈਲੀਫੋਰਨੀਆ ਦਾ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਉਸ ਨੂੰ ਸੋਲਵ ਕਰਨ ਦੇ ਲਈ। $400 ਮਿਲੀਅਨ ਆਲਰੇਡੀ ਉਹਨਾਂ ਨੇ ਬੇ ਏਰੀਏ ਦੇ ਲਈ ਜਿਹੜਾ ਰੱਖਿਆ ਆ। ਕਹਿੰਦੇ ਵੀ ਇੱਥੇ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਜਿਹੜੇ ਆ ਉਹ ਸ਼ੁਰੂ ਕੀਤੇ ਜਾਣਗੇ, ਜਿਹਦੇ ਵਿੱਚ ਫਸਟ ਟਾਈਮ ਹੋਮ ਬਾਇਰਸ ਆ ਉਹਨਾਂ ਨੂੰ ਡਾਊਨ ਪੇਮੈਂਟ ਦੇ ਲਈ ਮੌਰਗੇਜ ਦੇ ਵਿੱਚ ਜਿਹੜੀ ਅਸਿਸਟੈਂਸ ਦਿੱਤੀ ਜਾਊਗੀ। 250 ਦੇ ਕਰੀਬ ਸਿਲੀਕਨ ਵੈਲੀ ਦੇ ਵਿੱਚ ਐਪਲ ਕੰਪਨੀ ਵੱਲੋਂ ਜਿਹੜੇ ਆ ਯੂਨਿਟਸ ਇਹ ਬਣਾਏ ਜਾਣਗੇ। ਜੀ ਇਸ ਟਰੰਪ ਪ੍ਰਸ਼ਾਸਨ ਦੇ ਸਭ ਤੋਂ ਪਹਿਲੇ ਅਟਾਰਨੀ ਜਨਰਲ ਜੈਫ ਸੈਸ਼ਨ ਜਿਹੜੇ ਇੱਕ ਟਾਈਮ ਦੇ ਉੱਤੇ ਜਿਹੜੇ ਉਹ ਸੈਨੇਟਰ ਵੀ ਸੀਗੇ, ਉਹਨਾਂ ਨੇ ਜਿਹੜੇ ਡੈਮੋਕ੍ਰੇਟ ਡਗ ਜੋਨਸ ਆ ਉਹਨਾਂ ਦੇ ਖਿਲਾਫ ਆਪਣੇ ਆਪ ਨੂੰ ਕੈਂਡੀਡੇਟ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਹੜੀ ਰਿਪਬਲਿਕਨ ਨੋਮੀਨੇਸ਼ਨ ਦੇ ਦੌਰਾਨ ਉਹਨਾਂ ਦੀ ਹਾਰ ਹੋਈ ਆ। ਸੋ ਇਸ ਦੇ ਵਿੱਚ ਜਿਹੜੇ ਟੋਮੀ ਟਬਰਵਿਲ ਆ ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ ਜੈਫ ਸੈਸ਼ਨ ਦੇ ਖਿਲਾਫ। ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਰਾਸ਼ਟਰਪਤੀ ਟਰੰਪ ਅਤੇ ਜੈਫ ਸੈਸ਼ਨ ਦੇ ਦਰਮਿਆਨ ਉਹਨਾਂ ਦੇ ਰਿਸ਼ਤਿਆਂ 'ਚ ਕਾਫੀ ਜ਼ਿਆਦਾ ਖਟਾਸ ਉਦੋਂ ਵੱਧ ਗਈ ਸੀ ਜਦੋਂ ਜੈਫ ਸੈਸ਼ਨ ਨੇ ਰਸ਼ੀਅਨ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਸੀ, ਲਾਂਭੇ ਜਿਹੜਾ ਉਹ ਕਰ ਲਿਆ ਸੀ, ਅਤੇ ਰਾਸ਼ਟਰਪਤੀ ਟਰੰਪ ਇਸ ਚੀਜ਼ ਤੋਂ ਕਾਫੀ ਜ਼ਿਆਦਾ ਨਾਖੁਸ਼ ਸੀ ਅਤੇ ਉਹਨਾਂ ਨੇ ਆਪਣਾ ਪੂਰਾ ਸਮਰਥਨ ਜਿਹੜਾ ਟੋਮੀ ਟਬਰਵਿਲ ਇਹਨਾਂ ਦੇ ਜਿਹੜੇ ਵਿਰੋਧੀ ਆ ਉਹਨਾਂ ਨੂੰ ਦਿੱਤਾ ਸੀ। ਅਤੇ ਉਹਨਾਂ ਨੇ ਇਸ ਦੇ ਉੱਤੇ ਬਾਅਦ ਦੇ ਵਿੱਚ ਟਵੀਟ ਵੀ ਕੀਤਾ ਵੀ ਬਹੁਤ ਵੱਡੀ ਜਿਹੜੀ ਜਿੱਤ ਹੋਈ ਹੈ ਟੋਮੀ ਟਬਰਵਿਲ ਦੀ ਜੈਫ ਸੈਸ਼ਨ ਦੇ ਖਿਲਾਫ, ਅਤੇ ਕਹਿੰਦੇ ਵੀ ਉਹ ਐਲਬਾਮਾ ਸਟੇਟ ਦੇ ਬਹੁਤ ਹੀ ਤਗੜੇ ਜਿਹੜੇ ਗ੍ਰੇਟ ਸੈਨੇਟਰ ਜਿਹੜੇ ਉਹ ਬਣ ਸਕਦੇ ਆ ਜਦੋਂ ਆਉਂਦੀਆਂ ਨਵੰਬਰ ਦੇ ਵਿੱਚ ਉਹ ਡਗ ਜੋਨਸ ਨੂੰ ਹਰਾਉਣਗੇ। ਸੋ ਬਿਲਕੁਲ ਰਿਪਬਲਿਕਨ ਟਰਾਈ ਕਰ ਰਹੇ ਵੀ ਇਹ ਜਿਹੜੀ ਸੀਟ ਆ ਵਾਪਸ ਆਪਾਂ ਲੈ ਲਈਏ, ਕਿਉਂਕਿ ਜੈਫ ਸੈਸ਼ਨਸ ਪਹਿਲਾਂ ਉਹਨਾਂ ਦੇ ਕੋਲ ਹੁੰਦੀ ਸੀ। ਕੈਲੀਫੋਰਨੀਆ ਤੋਂ ਇੱਕ ਰਾਜਕਨਵੀਰ ਸਿੰਘ ਜੀ ਬੜੀ ਅਜੀਬ ਖਬਰ ਆ ਰਹੀ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਆਪਣੇ ਪੰਜਾਬੀ ਜਦੋਂ 62 ਸਾਲ ਦੇ 65 ਸਾਲ ਦੇ ਹੋ ਜਾਂਦੇ ਆ ਅਤੇ ਰਿਟਾਇਰ ਹੋਣ, ਕਹਿੰਦੇ ਜੀ ਹੁਣ ਤਾਂ ਅਸੀਂ ਰਿਟਾਇਰ ਹੋ ਜਾਣਾ, ਹੁਣ ਆਪਾਂ ਨਿਆਣਿਆਂ ਦੀ ਦੇਖਭਾਲ ਕਰੀਏ, ਟੀਵੀ ਦੇਖੀਏ। ਕੈਲੀਫੋਰਨੀਆ ਸਟੇਟ ਤੋਂ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਸਟੇਟ ਦੀ ਇੱਕ EMPLOYEE ਮੇਲ ਹੀ ਜਿਹੜਾ ਆ ਉਹ 100 ਸਾਲਾਂ ਦਾ ਹੋ ਗਿਆ। 100 ਸਾਲਾਂ ਦੀ ਉਹਦੀ ਬਰਥਡੇ ਆ, ਬੀਬੀ ਆ ਇਹ, ਅਤੇ 77 ਸਾਲਾਂ ਤੋਂ ਉਹ ਸਟੇਟ ਦੀ ਜੋਬ ਕਰ ਰਹੀ ਆ। 77 ਸਾਲਾਂ ਤੋਂ। ਹੁਣ ਤੁਸੀਂ ਹਿਸਾਬ ਲਾਓ ਵੀ ਹਜੇ ਵੀ ਉਹਨੇ ਰਿਟਾਇਰਮੈਂਟ ਨਹੀਂ ਲਈ ਆਪਣੀ। 77 ਸਾਲ ਪਹਿਲਾਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਉਹਨੇ ਜੋਬ ਸ਼ੁਰੂ ਕੀਤੀ ਸੀ, ਅਤੇ ਅੱਜ ਕੱਲ੍ਹ ਉਹਦਾ ਜੋਬ ਟਾਈਟਲ ਫਾਈਨੈਂਸ਼ੀਅਲ ਐਨਾਲਿਸਟ ਹੈਗਾ, ਡਿਪਾਰਟਮੈਂਟ ਆਫ ਜਨਰਲ ਸਰਵਿਸਿਜ਼ ਦੇ ਵਿੱਚ ਕੰਮ ਕਰਦੀ ਆ। ਸੋ ਉਹਨਾਂ ਨੇ ਕੱਲ੍ਹ ਜਿਹੜਾ ਆ ਆਪਣਾ 100ਵੀਂ ਜਿਹੜੀ ਬਰਥਡੇ ਮਨਾਈ ਹੈਗੀ ਆ। ਸੋ ਬਿਲਕੁਲ ਸਾਡੇ ਵੱਲੋਂ ਵੀ ਪੰਜਾਬੀ ਰੇਡੀਓ USA ਵੱਲੋਂ ਵਧਾਈਆਂ। ਦੇਖੋ ਵੀ ਇੰਨੀ ਉਮਰ ਦੇ ਵਿੱਚ ਵੀ ਉਹ ਕੰਮ ਕਰਨ ਲੱਗੀ ਹੋਈ ਹੈ। ਜੀ ਬਿਲਕੁਲ ਜੀ, ਚੰਗੀ ਗੱਲ ਆ। ਹੱਡ ਪੈਰ ਚੱਲਦੇ ਰਹਿਣ, ਦਿਮਾਗ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਰੁੱਝਿਆ ਰਵੇ, ਬਿਜ਼ੀ ਰਵੇ, ਤਾਂ ਜਿਹੜਾ ਉਹ ਚੰਗਾ ਆ। ਪਰ ਹਰ ਇੱਕ ਦੇ ਆਪੋ ਆਪਣੇ ਜਿਹੜੇ ਉਹ ਪਲਾਨ ਨੇ। ਪਰ ਮੈਂ ਇਸ ਗੱਲੋਂ ਬੜਾ ਹੈਰਾਨ ਆ ਵੀ ਸਟੇਟ ਨੇ ਅਲਾਓ ਕੀਤਾ ਹੈ ਰਿਟਾਇਰਮੈਂਟ ਏਜ। ਸੋ ਬਿਲਕੁਲ ਜਿਹੜੀ ਇਹ ਮੈਂ ਦੱਸਦਾ ਜਾਵਾਂ, ਕੈਲੀਫੋਰਨੀਆ ਸਟੇਟ ਦੇ ਵਿੱਚ ਕੋਈ ਲਿਮਿਟ ਨਹੀਂ ਹੈ, ਤੁਹਾਡੀ ਮਰਜ਼ੀ ਆ ਜਦੋਂ ਤੁਸੀਂ ਛੱਡਣਾ ਹੈਗਾ। ਇਹ ਜੱਜਾਂ ਕੀ ਆ, ਸੁਪਰੀਮ ਕੋਰਟ ਦੇ ਜੱਜ ਇੱਕ ਵਾਰੀ ਲੱਗੇ ਰਹਿ ਗਏ। ਤੇ ਗਵਰਨਰ ਗੈਵਨ ਨਿਊਸਮ ਨੇ ਵੀ ਉਹਨੂੰ ਵਧਾਈਆਂ ਦਿੱਤੀਆਂ। ਜਿਹੜੇ ਸੈਕਟਰੀ ਆਫ ਗਵਰਨਮੈਂਟ ਆਫ ਆਪਰੇਸ਼ਨਸ ਦੇ ਆ ਜੋਲਾਂਡਾ ਰਿਚਰਡਸਨ ਨੇ, ਕਹਿੰਦੇ ਵੀ ਸਾਡੇ ਜਿਹੜਾ ਸਟੇਟ ਦਾ ਸਭ ਤੋਂ ਓਲਡੈਸਟ EMPLOYEE ਤੇ 77 ਸਾਲਾਂ ਤੋਂ ਬੰਦਾ ਕੰਮ ਕਰਦਾ ਹੋਵੇ, ਹੈ ਨਾ। ਕਮਾਲ ਹੋ ਗਈ। ਦੇਖੋ ਕਿੰਨੇ ਉਹਨਾਂ ਨੇ ਰਾਸ਼ਟਰਪਤੀ, ਕਿੰਨੇ ਪ੍ਰਸ਼ਾਸਨ, ਕਿੰਨੀਆਂ ਲੜਾਈਆਂ, ਕਿੰਨਾ ਕੁਝ ਜਿਹੜਾ ਉਹਨਾਂ ਨੇ ਦੇਖਿਆ ਆ। ਕਿੰਨੇ ਲੋਕ ਆ ਜਿਹੜੇ 77 ਤੇ ਉਹਨਾਂ ਦੀ ਮੌਤ ਹੀ ਹੋ ਜਾਂਦੀ ਆ। ਜੀ ਚੜਾਈ ਕਰ ਜਾਂਦੇ ਨੇ, ਤੇ ਪਰ ਇਹ 77 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਨੇ। ਚੰਗੀ ਗੱਲ ਆ। ਸੋ ਅਜਿਹੇ ਲੋਕਾਂ ਵੱਲ ਦੇਖ ਕੇ ਆਪਣੇ ਆਪ ਨੂੰ ਵੀ ਆਪਾਂ ਨੂੰ ਹੌਸਲਾ ਜਿਹੜਾ ਉਹ ਦੇਣਾ ਚਾਹੀਦਾ ਆ, ਉਤਸ਼ਾਹ ਲੈ ਕੇ ਆਉਣਾ ਚਾਹੀਦਾ ਵੀ ਆਪਾਂ ਵੀ ਲਗਾਤਾਰ ਜਿਹੜੇ ਉਹ ਕੰਮ ਕਰਨ ਦੇ ਕਾਬਿਲ ਰਹੀਏ। ਤੁਸੀਂ ਦੇਖੋ ਵੀ 77 ਸਾਲ 'ਚ ਕੰਮ ਕਰਦੇ, ਸਿਹਤ ਦਾ ਕਿੰਨਾ ਧਿਆਨ ਰੱਖਿਆ ਹੋਊਗਾ ਵੀ ਤੁਸੀਂ ਫਾਈਨੈਂਸ਼ੀਅਲ ਐਨਾਲਿਸਟ ਦਾ ਜਿਹੜਾ ਉਹ ਕੰਮ ਕਰ ਰਹੇ ਨੇ। ਦੇਖੋ ਹਾਂ, ਕੋਈ ਸੌਖਾ ਕੰਮ ਥੋੜੀ ਹੈ। ਬੀਬੀ ਜੀ ਦੀ ਜਦੋਂ ਇੰਟਰਵਿਊ ਕੀਤੀ ਗਈ, ਉਹ ਕਹਿੰਦੀ ਵੀ ਤੈਨੂੰ ਰਿਟਾਇਰਮੈਂਟ ਦੀ ਹੁਣ ਪਲਾਨ ਕੋਈ ਹੈਗੀ? ਕਹਿੰਦੀ ਮੈਨੂੰ ਕੋਈ ਰਿਗਰੈਟਸ ਨਹੀਂ ਹੈਗੇ। ਕਹਿੰਦੀ ਵੀ ਆਈ ਥਿੰਕ ਆਈ ਡਿਡ ਦ ਬੈਸਟ ਆਈ ਕੁਡ ਇਨ ਦ ਵਰਲਡ, ਬੋਥ ਇਨ ਵਰਕ ਐਂਡ ਲਾਈਫ ਐਂਡ ਵਿਦ ਦ ਫੈਮਿਲੀ। ਸੋ ਉਹ ਕਹਿੰਦੀ ਵੀ ਮੈਂ ਆਪਣੀ ਲਾਈਫ ਦੇ ਨਾਲ ਪੂਰੀ ਸੈਟਿਸਫਾਈ ਹਾਂ ਤੇ ਮੈਂ ਖੁਸ਼ ਹੈਗੀ ਹਾਂ। ਚਲੋ ਜੀ, ਬਹੁਤ ਚੰਗੀ ਗੱਲ ਆ। ਇੱਦਾਂ ਹੀ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ, ਤੇ ਚਲੋ ਨਜ਼ਾਰੇ ਵੀ ਲੱਗੇ ਆ ਨਾ ਸਰਕਾਰੀ ਜੋਬ ਦੇ 77 ਸਾਲਾਂ ਤੋਂ, ਤੇ ਚੰਗੀ ਗੱਲ ਆ। ਬਿਲਕੁਲ। ਹੁਣ ਆਪਾਂ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ, ਤੁਸੀਂ ਕਾਲ ਕਰਨਾ ਚਾਹੁੰਦੇ ਹੋ ਪੰਜਾਬੀ ਰੇਡੀਓ USA ਦੀ 10ਵੀਂ ਜਿਹੜੀ ਹੈਗੀ ਆ ਐਨੀਵਰਸਰੀ ਦੇ ਸੰਬੰਧ ਦੇ ਵਿੱਚ, ਵਰ੍ਹੇਗੰਢ ਦੇ ਵਿੱਚ, ਸਾਡਾ ਫੋਨ ਨੰਬਰ 408 272 5200। ਜੀ ਕਾਲ ਕਰ ਸਕਦੇ ਹੋ 408 272 5200। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed rate 2.99 APR, 15 year fixed 2.625 APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com, zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 9167122735 NMLS ID 280053 BRE license number 01357217। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਬਿਲਕੁਲ ਸਰੋਤੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ 10 ਸਾਲਾਂ ਦੀ ਵਰ੍ਹੇਗੰਢ ਦੇ ਉੱਤੇ। ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਵਧਾਈ ਦੇਣਾ ਚਾਹੁੰਦੇ ਹੋ, ਗੱਲਬਾਤ ਕੋਈ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਤੇ ਆਓ ਆਪਾਂ ਆਪਣੇ ਵਾਰੀ ਵਰਸੇ ਕਾਲਰਸ ਦੇ ਨਾਲ ਗੱਲ ਕਰਦੇ ਹਾਂ। ਅਸ਼ੋਕ ਟਾਂਗਰੀ ਜੀ ਜੁੜੇ ਨੇ ਆਪਣੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਭ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਤੁਹਾਡੇ ਦੋਨੋਂ ਵੀਰਾਂ ਨੂੰ ਪ੍ਰਣਾਮ ਹੈ, ਸਤਿ ਸ਼੍ਰੀ ਅਕਾਲ ਹੈ। ਤੇ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਸੁਣਨ ਵਾਲੇ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹੈ। ਤੇ ਅਸੀਂ ਵਾਕਈ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ। ਔਰ 10 ਸਾਲ ਤੁਸੀਂ ਬਹੁਤ ਖੂਬੀ ਔਰ ਬੜੀ ਟੈਕਨੀਕ ਜੋ ਵੀ ਤੁਸੀਂ ਲੈ ਸਕਦੇ ਸੀ ਵੱਧ ਤੋਂ ਵੱਧ ਤੁਸੀਂ ਲੈ ਕੇ ਹਾਜ਼ਰ ਹੁੰਦੇ ਹੋ ਸਾਡੇ ਪੰਜਾਬੀਆਂ ਲਈ। ਔਰ ਸਾਡਾ ਤੁਹਾਡਾ ਪ੍ਰੋਗਰਾਮ ਸੁਣ ਕੇ ਸਾਨੂੰ ਐਂ ਲੱਗਦਾ ਵੀ ਯਾਰ ਸਾਨੂੰ ਅਮਰੀਕਾ ਬਾਰੇ ਸਾਰਾ ਕੁਝ ਪਤਾ ਹੈ। ਇੰਨਾ ਤੁਸੀਂ ਜਾਣੀ ਕਿ ਸਾਨੂੰ ਨੌਲੇਜ ਦਿੰਦੇ ਹੋ ਔਰ ਅਸੀਂ ਉਹਦੇ ਲਈ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਦੁਆ ਕਰਦੇ ਹਾਂ। ਤੁਹਾਡੀ ਬਹੁਤ ਦੁਆਵਾਂ ਹੈ ਤੁਹਾਡੇ ਲਈ। ਤੁਸੀਂ ਬੜੇ ਫਾਇਦੇ ਕੀਤੇ ਲੋਕਾਂ ਦੇ ਔਰ ਤੁਹਾਡੇ ਲਈ ਬੜੀਆਂ ਦੁਆਵਾਂ ਨੇ ਔਰ ਤੁਸੀਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋਗੇ ਔਰ ਕਰਦੇ ਰਹੋਗੇ। ਮਿਹਰਬਾਨੀ। ਧੰਨਵਾਦ ਟਾਂਗਰੀ ਵੀਰ ਜੀ। ਸਾਰਿਆਂ ਨੂੰ ਪਤਾ ਅਸ਼ੋਕ ਟਾਂਗਰੀ ਵੀਰ ਜੀ ਇਹ ਪੰਜਾਬੀ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਬਹੁਤ ਸਾਲਾਂ ਤੋਂ। ਸਾਰੇ ਜਾਣਦੇ ਆ, ਏਰੀਏ 'ਚ ਰਹਿੰਦੇ ਆ। ਆਪਾਂ ਬੜੇ ਲੱਕੀ ਹਾਂ, ਬਹੁਤ ਸਾਲਾਂ ਤੋਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਆ ਜੀ। ਸੋ ਬਹੁਤ ਸਾਰੇ ਸਾਡੇ ਸਰੋਤੇ ਜੀ ਜੀ ਖਾਲਸਾ ਜੀ ਤੁਹਾਡੀ ਵੀ ਧੰਨਵਾਦ ਜੀ। ਵਾਕਈ ਤੁਸੀਂ ਮਤਲਬ ਇੱਕ ਕਿਸਮ ਦਾ ਮਤਲਬ ਖੂਨ ਪੈਦਾ ਪਾ ਦਿੰਦੇ ਬੰਦੇ ਦੇ ਅੰਦਰ। ਜਦੋਂ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਬੰਦਾ ਇਹ ਮਹਿਸੂਸ ਕਰਨ ਲੱਗ ਜਾਂਦਾ ਵੀ ਯਾਰ ਮੈਨੂੰ ਇੱਕ ਬੋਤਲ ਖੂਨ ਦੀ ਮਿਲ ਗਈ ਹੈ ਹੁਣ ਇਸ ਵੇਲੇ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਥੈਂਕ ਯੂ। ਬੜੀ ਮਿਹਰਬਾਨੀ ਅਸ਼ੋਕ ਟਾਂਗਰੀ ਜੀ, ਬੜੀ ਮਿਹਰਬਾਨੀ। ਬਹੁਤ ਸਾਰੇ ਸਰੋਤੇ ਸਾਨੂੰ ਫੇਸਬੁੱਕ ਤੇ ਵੀ ਵਧਾਈਆਂ ਦੇ ਰਹੇ। ਦਲਵੀਰ ਕੌਰ, ਅਮਰਜੀਤ ਕਟਾਰੀਆ, ਬਲਜਿੰਦਰ ਕੌਰ, ਅਵਤਾਰ ਗਿੱਲ ਜੀ। ਇੱਕ ਗਰੇਵਾਲ ਮੋਹਨ ਗਰੇਵਾਲ ਹੁਣਾਂ ਦਾ ਸਾਨੂੰ ਮੈਸੇਜ ਆਇਆ ਸੀਗਾ। ਉਹ ਕਹਿੰਦੇ ਵੀ ਵਧਾਈ ਹੋਵੇ 10ਵੇਂ ਸਾਲ ਦੀ। ਕਹਿੰਦੇ ਵੀ ਮੇਰੇ ਮਾਤਾ ਜੀ ਡਿਪਰੈਸ ਰਹਿਣ ਲੱਗ ਗਏ ਸੀ ਜਦੋਂ ਇੰਡੀਆ ਤੋਂ ਇੱਥੇ ਆਏ ਸੀਗੇ ਤੇ ਫਿਰ ਕਹਿੰਦੇ ਵੀ ਜਦੋਂ ਦਾ ਪੰਜਾਬੀ ਰੇਡੀਓ USA, ਅਪਡੇਟ ਅਮਰੀਕਾ ਤੇ ਹੋਰ ਜਿਹੜੇ ਰੇਡੀਓ ਦੇ ਪ੍ਰੋਗਰਾਮ ਜਿਹੜੇ ਉਹਨਾਂ ਨੇ ਸੁਣਨੇ ਸ਼ੁਰੂ ਕੀਤੇ ਤਾਂ ਉਹਨਾਂ ਦਾ ਮਨ ਜਿਹੜਾ ਉਹ ਲੱਗ ਗਿਆ, ਹੌਸਲੇ ਦੇ ਵਿੱਚ ਜਿਹੜੇ ਉਹ ਆ ਗਏ। ਤੇ ਕਹਿੰਦੇ ਉਹਨਾਂ ਦੇ ਪਿਤਾ ਜੀ ਜਿਹੜੇ ਭਾਰਤ ਵਿੱਚ ਨੇ ਉੱਥੇ ਬੈਠੇ ਜਿਹੜੇ ਪ੍ਰੋਗਰਾਮ ਰੋਜ਼ ਸਵੇਰੇ ਸ਼ਾਮ ਦੇ ਜਿਹੜੇ ਆ ਉਹ ਸੁਣਦੇ ਨੇ। ਤੇ ਕਹਿੰਦੇ ਸਾਡਾ ਸਾਰਾ ਹੀ ਪਰਿਵਾਰ ਜਿਹੜਾ ਪ੍ਰੋਗਰਾਮ ਤੁਹਾਡੇ ਸੁਣਦਾ ਆ। ਤੇ ਕਹਿੰਦੇ ਵੀ ਹੁਣ ਮਾਮਾ ਜੀ ਦੀ ਪਰਿਵਾਰ ਵੀ ਜਿਹੜਾ ਪੰਜਾਬੀ ਰੇਡੀਓ USA ਦੇ ਪਰਿਵਾਰ ਨੂੰ ਜਿਹੜਾ ਜੁਆਇਨ ਕਰ ਗਿਆ ਆ ਉਹ ਵੀ ਉਹਨਾਂ ਨੂੰ ਸੁਣਨ ਲੱਗੇ। ਬਹੁਤ ਬਹੁਤ ਸ਼ੁਕਰੀਆ। ਸਾਰੇ ਪਰਿਵਾਰ ਹੁਣ ਸਾਡੇ ਨਾਲ ਰਲ ਗਏ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ। ਬੜੀ ਮਿਹਰਬਾਨੀ। ਚੰਗਾ ਲੱਗਦਾ ਹੈ ਵੀ ਪੰਜਾਬੀ ਰੇਡੀਓ USA ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਪੋਜ਼ਿਟਿਵ ਅਸਰ ਜਿਹੜਾ ਆ ਉਹ ਲੈ ਕੇ ਆਇਆ, ਬਦਲਾਵ ਲੈ ਕੇ ਆਇਆ। ਆਪਣੇ ਜਿਹੜੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਅਜਮੇਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਅਜਮੇਰ ਸਿੰਘ ਚਾਲ ਬੋਲ ਰਿਹਾ ਸੀਗਾ ਸੈਂਟਾ ਕਲਾਰਾ ਤੋਂ। ਜੀ ਭਾਜੀ। ਤੁਹਾਨੂੰ 10 ਸਾਲਾਂ ਦੀ ਜਿਹੜੀ ਵਰ੍ਹੇਗੰਢ ਮਨਾ ਰਹੇ ਜੀ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ ਬਹੁਤ ਬਹੁਤ। ਤੇ ਮੈਂ 4 ਸਾਲਾਂ ਤੋਂ ਇੱਥੇ ਰਹਿ ਰਿਹਾ ਜੀ। ਮੇਰੀ ਏਜ ਹੈਗੀ ਆ 64 ਈਅਰਸ ਜੀ। ਤੇ ਮੈਂ ਥੋੜਾ ਜਿਹਾ ਡਿਪਰੈਸ਼ਨ ਦਾ ਮਰੀਜ਼ ਵੀ ਸੀਗਾ ਤੇ ਅੱਖਾਂ ਦੀ ਲਾਈਟ ਮੇਰੀ ਹੈ ਨਹੀਂ ਜੀ। ਤੇ ਮੈਂ ਆਪਦਾ ਪ੍ਰੋਗਰਾਮ ਸੁਣ ਰਿਹਾ ਐਵਰੀ ਡੇ 4 ਸਾਲਾਂ ਤੋਂ ਜੀ। ਤੇ ਕਾਲ ਨਹੀਂ ਕਰ ਰਿਹਾ ਇਸ ਕਰਕੇ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਹਰ ਪੱਖੋਂ ਹਰ ਇੱਕ ਸਵਾਲ ਦਾ ਜਵਾਬ ਮਿਲ ਰਿਹਾ ਜੀ। ਬਹੁਤ ਹੀ ਖੁਸ਼ੀ ਹੁੰਦੀ ਹੈ ਪ੍ਰੋਗਰਾਮ ਤੁਹਾਡਾ ਸੁਣ ਕੇ ਕਿ ਹਰ ਪੱਖ ਤੋਂ ਜਿਸ ਤਰ੍ਹਾਂ ਵੀ ਤੁਹਾਡੀ ਇਮੀਗ੍ਰੇਸ਼ਨ ਦੇ ਬਾਬਤ ਹੁੰਦਾ ਜਾਂ ਟਰੱਕਾਂ ਦੇ ਬਾਬਤ ਹੁੰਦਾ ਜਾਂ ਦੇਖੋ ਕੁਛ ਆਪਾਂ ਨੂੰ ਜਿਹੜੇ ਬਿਜ਼ਨਸ ਡਾਊਨ ਹੋਏ ਸੀ ਉਹਨਾਂ ਬਾਰੇ ਤੁਹਾਨੂੰ ਸੁਣ ਕੇ ਹੀ ਲੋਕਾਂ ਨੇ ਮਤਲਬ ਭਰੇ ਸੀ ਫਾਰਮ, ਉਹਨਾਂ ਨੂੰ ਉਹਦਾ ਬੈਨੀਫਿਟ ਮਿਲਿਆ ਜੀ। ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ ਬਹੁਤ ਹੀ ਬਹੁਤ ਤੁਹਾਡਾ ਧੰਨਵਾਦ। ਪਰਮਾਤਮਾ ਕਰੇ ਦਿਨ ਦੁਗਣੀ ਤੇ ਰਾਤ ਚੌਗੁਣੀ ਤੁਹਾਡੀ ਤਰੱਕੀ ਕਰੇ। ਇਸ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਅਗਲੇ ਜਿਹੜੇ ਹਰਜੋਤ ਸਿੰਘ ਜੀ ਆਪਣੇ ਨਾਲ ਕਾਲਰ ਜੁੜੇ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੋਲਦੇ ਤੁਹਾਨੂੰ ਨਵੇਂ 10 ਸਾਲਾਂ ਦੀ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ। ਧੰਨਵਾਦ ਜੀ ਬਹੁਤ ਬਹੁਤ। ਮਿਹਰਬਾਨੀ ਜੀ। ਥੈਂਕ ਯੂ ਜੀ। ਬਾਕੀ ਇਹ ਗੱਲ ਮੈਨੂੰ ਵੈਸੇ ਹਰ ਟਾਈਮ ਤੇ ਹਰ ਪ੍ਰੋਗਰਾਮ ਦਾ ਕੁਐਸਚਨ ਦਾ ਜਵਾਬ ਮਿਲ ਜਾਂਦਾ, ਪਰ ਅਫਸੋਸ ਇਹ ਹੈ ਕਿ ਮੈਨੂੰ ਐਤਕੀ ਨਾ ਵਕੀਲ ਸਾਹਿਬ ਨਾਲ ਗੱਲ ਕਰਨੀ ਸੀਗੀ ਤੇ ਉਸ ਟਾਈਮ ਤੇ ਮੈਨੂੰ ਨਾ ਬਿਲਕੁਲ ਟਾਈਮ ਹੀ ਨਹੀਂ ਮਿਲਦਾ। ਇੱਕ ਮੇਰੀ ਜੋਬ ਹੁੰਦੀ ਹੈ ਉਸ ਟਾਈਮ ਤੇ ਜੀ ਜਾਣਾ, ਤੇ ਜਰਾ ਮੇਰੀ ਹੈਲਪ ਜ਼ਰੂਰ ਕਰਿਓ ਕਿ ਮੈਨੂੰ ਮੇਰਾ ਕੁਐਸਚਨ ਨੋਟ ਕਰ ਲਓ
ਤੁਸੀਂ ਇਦਾਂ ਕਰਿਓ, ਉਹਨਾਂ ਦਾ ਨਾ ਜਿਹੜਾ ਨੰਬਰ ਅਨਾਉਂਸ ਕੀਤਾ ਕਾਲ ਕਰ ਲਿਓ। ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਉਹ ਕਹਿੰਦੇ ਸੀ ਵੀ ਪਹਿਲਾਂ ਸਲਾਹ ਦੇਣ ਨਾਲ ਆਪਾਂ ਪੈਸੇ ਨਹੀਂ ਚਾਰਜ ਕਰਾਂਗੇ। ਸੋ ਉਹਨਾਂ ਦੇ ਆਫਿਸ ਵੀ ਕਾਲ ਕਰ ਲਿਓ। ਪ੍ਰੋਬਲਮ ਕੀ ਹੁੰਦੀ ਆ ਭੈਣ ਜੀ, ਵੀ ਬਹੁਤ ਜ਼ਿਆਦਾ ਕਾਲਸ ਹੁੰਦੀਆਂ, ਸਾਡੇ ਸਾਹ ਨਹੀਂ ਆਉਂਦਾ ਹੈਗਾ ਉੱਧਰ ਨੂੰ। ਜੀ ਤੇ ਉਹਨਾਂ ਦਾ ਫੋਨ ਨੰਬਰ ਆਪਾਂ ਦੱਸ ਦਿੰਦੇ ਹਾਂ, ਹਾਂਜੀ। ਜੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਨਾ 4159090503 415-909-0503 ਦੇ ਉੱਤੇ ਤੁਸੀਂ ਉਹਨਾਂ ਨੂੰ ਕਾਲ ਜਿਹੜਾ ਆ ਉਹ ਤੁਸੀਂ ਜੀ ਕਰ ਲਓ, ਤੇ ਉਹ ਤੁਹਾਨੂੰ ਫਿਰ ਤੁਸੀਂ ਆਪਣਾ ਇਮੀਗ੍ਰੇਸ਼ਨ ਦਾ ਸਵਾਲ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ, ਕਿਉਂਕਿ ਅਦਰਵਾਈਜ਼ ਇੱਦਾਂ ਕਰਨਾ ਸਾਡੇ ਲਈ ਵੀ ਨਾਮੁਮਕਿਨ ਆ, ਜੀ ਕਿਉਂਕਿ ਬਹੁਤ ਸਾਰੇ ਸਰੋਤਿਆਂ ਦੇ ਹਜ਼ਾਰਾਂ ਹੀ ਸਵਾਲ ਨੇ। ਕੱਲਾ ਸਵਾਲ ਨੋਟ ਕਰਕੇ ਜਿਹੜਾ ਆ ਉਹ ਸਾਰਿਆਂ ਦੇ ਲਈ ਪੁੱਛਣਾ ਜਿਹੜਾ ਆ ਉਹ ਮੁਸ਼ਕਿਲ ਜਿਹੜਾ ਆ ਉਹ ਹੈਗਾ ਆ। ਜੀ ਤੇ ਆਪਣੇ ਜਿਹੜੇ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਰਸ਼ਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਬੜੀ ਖੁਸ਼ੀ ਹੋਈ ਹੈ ਜੀ ਆਪਣੇ 10 ਸਾਲ ਦਾ ਜਿਹੜਾ ਤੁਸੀਂ ਇਹ ਮਨਾ ਰਹੇ ਆ ਵਰ੍ਹੇਗੰਢ। ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਆਪ ਜੀ ਦਾ ਹਰ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਹੁੰਦਾ ਜੀ, ਸਾਨੂੰ ਬੜੀ ਸਹਾਇਤਾ ਮਿਲਦੀ ਆ। ਜਿਹੜਾ ਵੀ ਕੋਈ ਲੋੜ ਹੁੰਦੀ ਤੁਹਾਨੂੰ ਪੁੱਛ ਲਈਦੀ ਆ, ਤੁਸੀਂ ਉਹ ਮੌਕੇ ਤੇ ਦੱਸ ਦਿੰਦੇ ਆ। ਬਾਕੀ ਹਰ ਤਰ੍ਹਾਂ ਦਾ ਤੁਹਾਡਾ ਪ੍ਰੋਗਰਾਮ ਨੰਬਰ 1 ਹੁੰਦਾ। ਸਾਡੇ ਪਰਿਵਾਰ ਵੱਲੋਂ, ਸਾਡੇ ਦੋਨਾਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਜੀ। ਧੰਨਵਾਦ ਜੀ। ਸੋ ਅਗਲੇ ਸਰੋਤੇ ਸਾਡੇ ਫੇਸਬੁੱਕ ਤੋਂ ਸਨੀ ਗਰੇਵਾਲ ਜੀ, ਤੁਹਾਨੂੰ ਪਤਾ ਟਰੱਕਿੰਗ ਸ਼ੋਅ ਦੇ ਵਿੱਚ ਬਹੁਤ ਵਾਰ ਉਹ ਕਾਲ ਵੀ ਕਰਦੇ ਹੁੰਦੇ, ਕਹਿੰਦੇ ਵੀ ਮੇਰੇ ਡੈਡ ਨੇ ਪਤਾ ਨਹੀਂ ਕਿੰਨੇ ਕੁ ਰੇਡੀਓ ਤੋੜੇ ਹੈਗੇ ਆ, ਜਦ ਦਾ ਹੀ ਚੱਲਦਾ ਅਤੇ ਉੱਦਾਂ ਹੀ 24 ਘੰਟੇ ਚੱਲਦਾ ਆ। ਅਤੇ ਕਹਿੰਦੇ 2012 'ਚ ਉਹਨਾਂ ਵੱਲ ਦੇਖ ਕੇ ਮੈਂ ਜਿਹੜਾ ਸੁਣਨਾ ਸ਼ੁਰੂ ਕੀਤਾ ਸੀ। ਸੋ ਉਹਨਾਂ ਨੇ ਸਾਨੂੰ ਪਿੱਛੇ ਜਿਹੇ ਕਮੈਂਟ ਵੀ ਪਾਇਆ ਸੀ ਵੀ ਸ਼ਾਮ ਵਾਲਾ ਪ੍ਰੋਗਰਾਮ ਨਾ ਬੰਦ ਕਰਿਓ, ਅਪਡੇਟ ਅਮਰੀਕਾ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਵੀ ਪਰਿਵਾਰ ਹੈਗੇ ਆ, ਅਤੇ ਅਸੀਂ ਬੜੀ ਮੁਸ਼ਕਿਲ ਨਾਲ, ਸਾਰਿਆਂ ਨੂੰ ਪਤਾ, ਕਿਉਂਕਿ ਆਪਾਂ ਰੈਗੂਲਰ ਜੋਬ ਵੀ ਕਰਦੇ ਹਾਂ ਅਤੇ ਇੱਧਰ ਸੇਵਾ ਵੀ ਕਰਦੇ ਹਾਂ। ਔਖਾ ਬੜਾ ਹੁੰਦਾ, ਪਰ ਆਪਾਂ ਜ਼ਰੂਰ ਮਹਾਰਾਜ ਦੀ ਕਿਰਪਾ ਨਾਲ ਅਤੇ ਸਰੋਤਿਆਂ ਦੇ ਆਸ਼ੀਰਵਾਦ ਨਾਲ ਪ੍ਰੋਗਰਾਮ ਚੱਲਦੇ ਰੱਖਾਂਗੇ ਜੀ। ਜੀ ਸੋ ਇਸੇ ਤਰ੍ਹਾਂ ਗੈਰੀ ਸਿੰਘ ਜੀ, ਜਗਦੀਪ ਭੁੱਲਰ, ਜਗਤਾਰ ਸਿੰਘ ਚੀਤਾ, ਪ੍ਰੀਤ, ਅਮਨ ਕੌਰ ਜਿਹੜੇ ਆ ਉਹ ਵਧਾਈਆਂ ਦਿੰਦੇ ਫੇਸਬੁੱਕ 'ਤੇ। ਅਤੇ ਆਪਾਂ ਅਗਲੀ ਕਾਲ ਲਈਏ ਰਾਜਕਨਵੀਰ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਜੀ, ਸਵਰਨ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਵਰਨ ਕੌਰ। ਹਾਂਜੀ ਹਾਂਜੀ ਹਾਂਜੀ, ਗੁਰਜੋਤ ਖਾਲਸਾ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਧੰਨਵਾਦ ਜੀ। ਇਹ ਰੇਡੀਓ ਨਾਲ 10 ਸਾਲ ਤੋਂ ਜ਼ਿਆਦਾ ਪਹਿਲਾਂ ਦੀ ਜੁੜੀ, ਪਰ ਉਹ ਆਸ਼ਾ ਸ਼ਰਮਾ ਵਾਲਾ ਸੀ, ਉਹ ਫਿਰ ਸਿਰ ਦਿੱਤਾ। ਇਹ ਆ ਤੀਜਾ ਚੌਥਾ ਰੇਡੀਓ ਆ। ਬਹੁਤ ਬਹੁਤ ਵਧਾਈਆਂ। ਇੱਕ ਸਾਡੇ ਪਿੱਛੋਂ ਪਿੰਡ ਦੇ ਹਰੀਪੁਰ ਦੇ ਆ, ਦਿਓਲ ਗੋਤ ਆ ਇਹਨਾਂ ਦਾ ਮੇਰੇ ਖਿਆਲ। ਤੇ ਤੁਸੀਂ ਤਾਂ ਹੁਣ ਸਾਰਾ ਹੀ ਮੇਰਾ ਦੱਸਤਾ, ਫੇਰ ਜੇ ਕਿਤੇ ਪੰਡਤ ਨੂੰ ਹੱਥ ਦਿਖਾਲਣਾ ਪਿਆ ਉਹ ਤਾਂ ਸਾਰਿਆਂ ਨੂੰ ਪਤਾ ਲੱਗ ਜਾਣਾ। ਹੁਣ ਤੁਸੀਂ ਇਹ ਤਾਂ ਗਲਤ ਕੰਮ ਕਰਤਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਮਹਾਰਾਜ ਜੀ, ਬੜੀ ਮਿਹਰਬਾਨੀ ਜੀ। ਹਾਂਜੀ, ਸਾਨੂੰ ਬਹੁਤ ਦਿਓਲਾਂ ਤੇ ਮਾਣ ਆ ਗੁਰਜੋਤ ਸਿੰਘ। ਧੰਨਵਾਦ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ। ਮੇਰਾ ਇੱਕ ਹੋਰ ਆ, ਮੈਂ ਪੁੱਛਣਾ, ਐਮਾਜ਼ੋਨ ਤੋਂ ਬਾਰਡਰ ਆਫ ਏਰੀਆ ਕਿਤਾਬ ਜਿਹੜੀ ਅਸੀਂ ਆਰਡਰ ਕੀਤੀ ਸੀ, ਤੇ ਕੁਐਸਚਨ ਕਰਕੇ ਕੁੜੀ ਨੇ ਪੁੱਛ ਲਿਆ ਵੀ ਮੁੱਲ ਕੀ ਆ, $85 ਆਰਡਰ ਕਰ ਦਿੱਤੀ ਫਾਦਰ ਡੇ ਤੇ ਕੁੜੀ ਨੇ। ਤਾਂ ਅੱਜ 20 ਦਿਨ ਹੋ ਗਏ ਸਾਨੂੰ ਕਿਤਾਬ ਨਹੀਂ ਆਈ। ਨਾਲੇ ਮੇਰਾ ਕੁਐਸਚਨ ਇਹ ਆ ਵੀ ਕਿਤਾਬ ਪੰਜਾਬੀ 'ਚ ਹੋਣੀ ਚਾਹੀਦੀ ਆ, ਜੇ ਪੰਜਾਬੀ 'ਚ ਆ ਤਾਂ ਠੀਕ ਆ ਜੀ। ਕੋਈ ਨਹੀਂ ਜੀ, ਇਹ ਤੁਸੀਂ ਉਹਨਾਂ ਨੂੰ ਜਿਹੜਾ ਹਾਂ, ਜਦੋਂ ਤੁਹਾਡੀ ਗੁੱਡੀ ਨੇ ਆਰਡਰ ਕੀਤਾ ਨਾ, ਉਹ ਆਪਸ਼ਨਾਂ ਹੁੰਦੀਆਂ, ਜੇ ਪੰਜਾਬੀ 'ਚ ਹੋਈ ਤਦੇ ਫਿਰ ਉਹਨੂੰ ਆਰਡਰ ਕਰਨਾ ਸੀ, ਜੇ ਇੰਗਲਿਸ਼। ਕਿਉਂਕਿ ਵੈਸੇ ਦੱਸਦੀ ਜਾਈਏ, ਅੱਜ ਕੱਲ੍ਹ ਜਿਹੜੇ ਆਨਲਾਈਨ ਰੀਟੇਲਰਸ ਹੈਗੇ ਆ ਨਾ, ਉਹ ਕਾਫੀ ਸਮਾਂ ਲਾ ਰਹੇ ਹੈਗੇ ਆ, ਕਿਉਂਕਿ ਬਹੁਤ ਲੋਕ ਆਨਲਾਈਨ ਹੀ ਆਰਡਰ ਕਰ ਰਹੇ ਸਮਾਨ ਜੀ। ਬਿਲਕੁਲ। ਬਾਕੀ ਤੁਸੀਂ ਆਪਣੀ ਗੁੱਡੀ ਨੂੰ ਜਿਹੜਾ ਉਹ ਜ਼ਰੂਰ ਪੁੱਛੋ ਵੀ ਉਹ ਉਸਦਾ ਚੈੱਕ ਕਰ ਲਵੇ ਕੀ ਜਿਹੜੀ ਉਹ ਸਿਚੁਏਸ਼ਨ ਉਸਦੀ ਬਣੀ ਪਈ ਆ। ਅਗਲੀ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 10 ਸਾਲਾਂ ਦੀਆਂ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ, ਬਹੁਤ ਬਹੁਤ ਜੀ। ਭਾਜੀ ਇੱਕ ਮੇਰਾ ਸਵਾਲ ਸੀ, ਮੈਂ ਇੰਗਲੈਂਡ ਤੋਂ ਆਇਆ ਪੱਕੇ ਤੌਰ ਤੇ ਜਨਵਰੀ ਦਾ ਜੀ। ਗ੍ਰੀਨ ਕਾਰਡ ਮੇਰਾ ਆ ਗਿਆ, 2 ਮਹੀਨੇ ਹੋ ਗਏ, ਮੇਰੇ ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਆਉਂਦਾ। ਉਹਦੀ ਭਾਜੀ ਵੇਟ ਹੀ ਕਰਨੀ ਪੈਣੀ ਆ, ਕਿਉਂਕਿ ਤੁਹਾਨੂੰ ਪਤਾ ਸਾਰੇ ਆਫਿਸਰਸ ਜਿਹੜੇ ਆ ਨਾ, ਜਿਹੜੇ ਫੈਡਰਲ ਤੇ ਸਟੇਟ ਦੇ ਆ, ਉਹਨਾਂ ਦੇ EMPLOYEE ਮੋਸਟਲੀ ਘਰਾਂ ਤੋਂ ਕੰਮ ਕਰਦੇ ਆ, ਅਤੇ ਉਹ ਕਾਫੀ ਡਿਲੇ ਚੱਲ ਰਿਹਾ ਹੈਗਾ। ਤੁਸੀਂ ਇਕੱਲੇ ਨਹੀਂ, ਹੋਰ ਵੀ ਸਾਨੂੰ ਕਾਲਸ ਬਹੁਤ ਆਈਆਂ ਹੈਗੀਆਂ। ਪਰ ਫੋਨ ਵੀ ਕੀਤਾ, ਉਹ ਕਹਿੰਦੇ ਅਸੀਂ ਟੋਟਲੀ ਬੰਦ ਹਾਂ, ਜਿੱਦਾਂ ਹੋਰ ਕੋਈ ਜੌਬ ਨਹੀਂ ਮਿਲਦੀ ਹੈਗੀ। ਇਦਾਂ ਉਹ ਸੋਸ਼ਲ ਸਿਕਿਉਰਿਟੀ ਤੋਂ 4 ਮਹੀਨੇ ਹੋ ਗਏ ਘਰੇ ਬੈਠੇ ਆ। ਨੂੰ ਫੋਨ ਨਹੀਂ, ਤੁਸੀਂ ਲੈਟਰ ਲਿਖੋ, ਈਮੇਲ ਲਿਖੋ, ਉਹਦਾ ਰੈਕੋਰਡ ਰਹਿੰਦਾ ਹੈ। ਠੀਕ ਹੈ ਜੀ, ਥੈਂਕ ਯੂ। ਬਿਲਕੁਲ ਜੀ, ਥੈਂਕ ਯੂ ਜੀ। ਤੇ ਅਗਲੇ ਜਿਹੜੇ ਸਵਾਲਾਂ ਵਾਲੇ ਪ੍ਰੋਗਰਾਮ ਆਪਾਂ ਜ਼ਰੂਰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕਰਾਂਗੇ। ਤੁਸੀਂ ਆਪਣੇ ਜਿਹੜੇ ਸਵਾਲ ਜਿਹੜੇ ਫਿਰ ਤੁਸੀਂ ਕਰ ਸਕਿਓ। ਅੱਜ ਆਪਾਂ ਟਰਾਈ ਕਰੀਏ ਵੀ ਆਪਾਂ ਇਸੇ ਹੀ ਮੁੱਦੇ ਦੇ ਉੱਤੇ ਜਿਹੜੀ ਗੱਲ ਕਰੀਏ
ਵੀ ਪੰਜਾਬੀ ਰੇਡੀਓ USA ਦੇ ਜਿਹੜੇ 10 ਸਾਲ ਪੂਰੇ ਹੋਣ ਦੇ ਉੱਤੇ ਉਸ ਦੇ ਬਾਰੇ ਜਿਹੜੇ ਤੁਸੀਂ ਆਪਣੀ ਚਰਚਾ ਕਰਨਾ ਚਾਹੁੰਦੇ। ਅਮਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਸਿੰਘ। ਹਾਂਜੀ, ਦੋਨੋਂ ਜਾਣੇ ਆ ਅਸੀਂ, ਹੋਰ ਸੀਜਨ ਕੋਈ ਨਹੀਂ ਤੇ। ਹਾਂਜੀ ਹਾਂਜੀ, ਠੀਕ ਹੈ ਜੀ। ਠੀਕ ਹੈ ਠੀਕ ਹੈ। ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ। ਧੰਨਵਾਦ ਜੀ, ਬਹੁਤ ਬਹੁਤ। 10 ਸਾਲਾਂ ਦੀਆਂ। ਤੇ ਦੂਸਰਾ ਤੁਹਾਡਾ ਪ੍ਰੋਗਰਾਮ ਤਾਂ ਚਲੋ ਗੱਲ ਕਰਨ ਦੀ ਨਹੀਂ ਹੈਗੀ, ਪਤਾ ਹੀ ਹੈ ਰਾਜਕਰਨ ਤੁਸੀਂ ਸਾਰੇ ਇੰਨੀ ਮਿਹਨਤ ਕਰਦੇ ਆ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਅਮਰਪਾਲ ਸਿੰਘ ਸਾਡੇ ਨਾਲ ਵੀ ਬਹੁਤ ਵਲੰਟੀਅਰ ਸੇਵਾ ਕਰਦੇ ਰਹਿੰਦੇ। ਸੈਕਰਾਮੈਂਟੋ ਤੋਂ ਜਦੋਂ ਟਰੱਕਿੰਗ ਦਾ ਪ੍ਰੋਟੈਸਟ ਹੋਇਆ ਸੀ, ਉਦੋਂ ਵੀ ਕਾਫੀ ਕਵਰੇਜ ਦਿੱਤੀ। ਹੋਰ ਵੀ ਕੋਈ ਇਸ਼ੂ ਜਦੋਂ ਲੋਕਲ ਹੁੰਦਾ, ਸਾਤੋਂ ਇੱਥੋਂ ਜਾਣਾ ਔਖਾ ਹੁੰਦਾ, ਤੇ ਉੱਥੋਂ ਜ਼ਰੂਰ ਇਹ ਸੇਵਾ ਕਰਦੇ ਹੈਗੇ ਆ ਜੀ। ਥੈਂਕ ਯੂ ਜੀ, ਥੈਂਕ ਯੂ। ਚਲੋ ਰਲ ਮਿਲ ਕੇ ਸਾਰਾ ਕੁਝ ਹੋ ਜਾਂਦਾ। ਤੇ ਦੂਸਰੀ ਗੱਲ, ਰਾਜਕਰਨਵੀਰ ਭਾਈ 10 ਸਾਲ ਦੇ ਵਿੱਚ ਸਾਨੂੰ 10 ਸਾਲ ਆਲਮੋਸਟ ਐਵਰੀ ਡੇ ਸੁਣਦਿਆਂ ਨੂੰ ਹੋ ਗਿਆ ਹੈ ਨਾ ਜੀ ਜੀ। ਤੇ ਮੈਂ ਦੱਸਣਾ ਚਾਹੁੰਦਾ ਵੀ ਮੈਂ ਦੇਖਦਾ ਹੁੰਦਾ ਵੀ ਇਸ ਵੇਲੇ ਜਿੱਦਾਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਵੀ ਐਵਰੀ ਡੇ ਇੰਨਾ ਕੁ ਇੰਪਰੂਵ ਹੋਇਆ ਆਪਣਾ ਰੇਡੀਓ ਕਿ ਹੁਣ ਇਸ ਤਰ੍ਹਾਂ ਲੱਗਦਾ ਕਿ ਜੇ ਸਵੇਰ ਨੂੰ ਨਾ ਸੁਣੀਏ ਤਾਂ ਕੁਝ ਮਿਸਿੰਗ ਹੋ ਗਿਆ, ਅੱਜ ਪਤਾ ਨਹੀਂ ਕੁਝ ਮਿਸ ਆ। ਜੀ ਕਈ ਵਾਰੀ ਬਿਜ਼ੀ ਹੁੰਦੇ। ਸੋ ਤੁਸੀਂ ਸਾਨੂੰ ਐਡਿਕਸ਼ਨ ਵੀ ਪਾਤੀ ਆ, ਇਹਦੇ ਲਈ ਤੁਸੀਂ ਗਿਲਟੀ ਵੀ ਹੈਗੇ ਦੋਨੇ ਭਰਾ। ਸੋ ਅਮਰਪਾਲ, ਮੈਂ ਇੱਕ ਪੁੱਛਣਾ ਸੀ ਵੀ ਤੁਸੀਂ ਤੁਹਾਡੇ ਆਪਣੇ ਬਿਜ਼ਨਸ ਹੈਗੇ ਆ ਸੈਕਰਾਮੈਂਟੋ 'ਚ, ਜਿਹੜੇ ਆਪਾਂ PPP ਲੋਨ ਨੂੰ ਲੈ ਕੇ ਜਾਂ ਹੋਰ ਸਟਿਮੂਲਸ ਪੈਕੇਜ ਦੇ ਜਿੰਨੇ ਕੁ ਵੀ ਕੀਤੇ, ਉਹ ਕਿੰਨਾ ਕੁ ਫਾਇਦਾ ਜਿਹੜੇ ਸਮਾਲ ਬਿਜ਼ਨਸ ਓਨਰ ਆ ਉਹਨਾਂ ਨੂੰ ਫਾਇਦਾ ਹੋਇਆ ਜਾਂ? ਤੁਸੀਂ ਹੋਰ ਤਾਂ ਛੱਡੋ, ਅਸੀਂ ਇੰਟਰਨੈਟ ਤੋਂ ਨਿਊਜ਼ ਵੀ ਪੜ੍ਹਦੇ ਹਾਂ, ਸਾਰੀ ਪੜ੍ਹਦੇ ਹਾਂ, ਤੇ ਮੈਂ ਬਿਹਾਈਂਡ ਸੀ ਇਹਦੇ ਵਿੱਚ ਜੀ। ਤੇ ਆਪਣੇ ਤੁਹਾਡੇ ਮੈਂ ਜਦੋਂ ਨਿਊਜ਼ ਸੁਣੀ 2-3 ਵਾਰੀ ਤੁਸੀਂ ਰਿਪੀਟ ਕੀਤੀ, ਮੈਂ ਲੇਟ ਹੋ ਗਿਆ, ਤੇ ਉਸ ਤੋਂ ਬਾਅਦ ਉਹਨੇ ਐਕਸਟੈਂਸ਼ਨ ਦਿੱਤੀ, ਸਾਰਾ ਕੁਝ ਸੁਣਿਆ, ਤਾਂ ਉਹਦਾ ਫਾਇਦਾ ਤਾਂ ਮੈਂ ਕਿੰਨੇ ਬੰਦਿਆਂ ਤੋਂ ਸੁਣਿਆ ਪਈ। ਸਾਨੂੰ ਪਤਾ ਲੱਗਿਆ ਕਿ ਆ ਵੀ ਲੋਨ ਮਿਲਦੇ ਆ, ਇਕੱਲਾ PP ਨਹੀਂ ਜੀ, ਜਿਹੜੇ ਦੂਸਰੇ ਲੋਨ ਵੀ ਤੁਸੀਂ ਇੱਕ ਦਿਨ ਦੱਸੋ। ਗ੍ਰਾਂਟਾਂ ਵੀ ਸੈਕਰਾਮੈਂਟੋ ਸਿਟੀ ਨੇ ਦਿੱਤੀਆਂ, ਫ੍ਰਿਜ਼ਨੋ ਨੇ ਹੋਰ। ਹਾਂਜੀ ਹਾਂਜੀ। ਮੈਂ ਤੁਹਾਨੂੰ ਛੋਟਾ ਜਿਹਾ ਦੱਸਦਾ, ਮੈਂ ਰੈਪ ਅਪ ਕਰ ਦੇਣਾ। ਐਕਚੁਅਲੀ ਇੱਥੇ ਇੱਕ ਐਸੋਸੀਏਸ਼ਨਾਂ ਬਣੀਆਂ ਆ, ਆਪਕਾ ਹੋ ਗਈ, ਹੋਰ ਏਦਾਂ ਦੀਆਂ NMA ਹੋ ਗਈ। ਇੱਕ ਦਿਨ ਅਸੀਂ ਉੱਥੇ ਮੀਟਿੰਗ ਸੀਗੀ 50-60 ਸੁਣਨ ਵਾਲੀ, ਤਾਂ ਉਹ ਉੱਥੇ ਗੱਲ ਕਰ ਰਹੇ ਸੀ ਜੀ, ਅਸੀਂ ਰੇਡੀਓ ਤੇ ਸੁਣਿਆ। ਮੈਂ ਕਿਹਾ ਕਿਹੜੇ ਰੇਡੀਓ ਤੇ ਸੁਣਿਆ? ਕਹਿੰਦੇ ਪੰਜਾਬੀ ਰੇਡੀਓ USA ਤੇ ਸਰਦਾਰ ਬੰਦੇ ਹੁੰਦੇ ਨਾ ਸਵੇਰ ਨੂੰ ਜੀ। ਇੰਨਾ ਕੁ ਵਧੀਆ ਲੱਗਿਆ ਨਾ ਉਦੋਂ ਮੈਨੂੰ। ਮੈਂ ਕਿਹਾ ਵੀ ਇਹਦਾ ਮਤਲਬ ਕਿ ਅਸੀਂ ਗਰਾਊਂਡ ਤੇ ਅਸਰ ਕਰ ਰਹੇ ਹਾਂ ਜਿਹੜਾ, ਕਿਉਂਕਿ ਗੱਲ ਕਰਨ ਦਾ ਤੁਹਾਡੀ ਮਿਹਨਤ ਦਾ ਵੀ ਫੇਰੇ ਫਾਇਦਾ ਆ ਜੀ ਜੀ ਜੀ, ਆਪਣੀ ਪਬਲਿਕ ਨੂੰ ਕੋਈ ਉਹਦਾ ਫਾਇਦਾ ਹੁੰਦਾ ਆ ਹਨਾ ਜੀ। ਧੰਨਵਾਦ ਜੀ, ਥੈਂਕ ਯੂ ਅਮਰਪਾਲ ਜੀ, ਬੜੀ ਮਿਹਰਬਾਨੀ। ਥੈਂਕ ਯੂ। ਤੇ ਦੂਸਰਾ, ਹੋਪ ਟੂ ਸੀ ਯੂ ਗਾਇਜ਼ ਮੈਨੀ ਈਅਰ। ਦੇਖਦੇ ਆ ਹੁਣ ਗਾਂ ਕਿੰਨੇ ਸਾਲ ਹੋਰ ਆਪਾਂ ਚੱਲਦੇ ਅੱਗੇ। ਜੀ ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ। ਬਿਲਕੁਲ। ਜੱਸੀ ਸਿੱਖੋਂ ਜੀ, ਕਮਲਜੀਤ ਸਿੰਘ ਦੌਲਤਪੁਰੀਆ, ਇਹ ਸਾਡੇ ਬੜੇ ਸਮਰਥਕ ਹੈਗੇ ਆ, ਵਧਾਈਆਂ ਦੇ ਰਿਹਾ ਫੇਸਬੁੱਕ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਗਲੇ ਆਪਣੇ ਕਾਲਰ ਨੇ ਨੂਰ ਸਿੱਧੂ। ਸਤਿ ਸ਼੍ਰੀ ਅਕਾਲ ਨੂਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨੂਰ। ਹਾਂਜੀ, ਕੀ ਹਾਲ ਆ? ਠੀਕ ਆ ਜੀ। ਤੇ ਕੀ ਕਹਿਣਾ ਹੈ ਤੁਸੀਂ? ਹਾਂਜੀ। ਜੀ ਚਲੋ, ਥੈਂਕ ਯੂ ਨੂਰ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਤੇ ਪਿੱਛੋਂ ਉਹਨਾਂ ਦੇ ਮਾਤਾ ਜੀ ਦੀਆਂ ਨਾਲ ਵਧਾਈਆਂ ਦੀ ਆਵਾਜ਼ ਜਿਹੜੀ ਆਪਾਂ ਨੂੰ ਸੁਣ ਗਈ ਸੀ। ਥੈਂਕ ਯੂ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਹਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜੋਤ ਖਾਲਸਾ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ 10 ਸਾਲ ਹੋਏ ਨੇ ਰੇਡੀਓ USA ਦੀਆਂ ਬਹੁਤ ਬਹੁਤ ਵਧਾਈਆਂ ਰਾਜਕਰਨਵੀਰ ਜੀ। ਜੇ ਰੇਡੀਓ ਨਾ ਹੁੰਦਾ ਮੈਨੂੰ ਲੱਗਦਾ ਤੇ ਸਾਡੀ ਤਾਂ ਅੱਧੀ ਉਮਰ ਘਟ ਜਾਣੀ ਸੀ ਜੀ। ਹਾਂਜੀ, 10 ਸਾਲ ਹੋ ਗਏ ਸਾਨੂੰ ਵੀ ਸੁਣਦੇ ਨੂੰ, ਜਦ ਤੋਂ ਰੇਡੀਓ ਹੋਇਆ ਸ਼ੁਰੂ ਨਾ, ਜਦ ਤੇ ਅਸੀਂ ਸੁਣਦੇ ਹਾਂ। ਬਾਕੀ ਜਦੋਂ ਇੰਡੀਆ ਮੈਂ ਜਾਂਦੀ ਹਾਂ ਤਾਂ ਮੇਰਾ ਰੇਡੀਓ ਰੂਮ ਦੇ ਵਿੱਚ ਚੱਲਦਾ ਹੀ ਹੁੰਦਾ। ਨਿਆਣੇ ਕਹਿੰਦੇ ਆ, ਸਾਨੂੰ ਏਦਾਂ ਲੱਗਦਾ ਵੀ ਜਿੱਦਾਂ ਨਾਨੀ ਹੈ ਨਾ ਇੱਥੇ ਹੀ ਹੁੰਦੀ ਆ ਜੀ। ਕਦੇ ਰੇਡੀਓ ਨਹੀਂ ਬੰਦ ਨਹੀਂ ਕੀਤਾ। ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਤੁਹਾਡਾ ਬਹੁਤ ਬਹੁਤ ਥੈਂਕ ਯੂ ਰਾਜਕਰਨਵੀਰ ਜੀ, ਬੜੀ ਮਿਹਰਬਾਨੀ ਜੀ। ਸਾਰੀ ਟੀਮ ਨੂੰ ਸਾਡੇ ਨੂੰ ਬਹੁਤ ਬਹੁਤ ਵਧਾਈਆਂ। ਬੜੀ ਸ਼ੁਕਰੀਆ। ਫੇਸਬੁੱਕ ਤੋਂ ਬਹੁਤ ਸਾਰੇ ਦੇ ਰਹੇ ਆ ਤੇ ਉਹ ਅੱਗੇ ਦੇ ਅੱਗੇ ਮੈਸੇਜ ਫਾਸਟ ਚੱਲ ਜਾਂਦਾ। ਸੌਰੀ, ਅਸੀਂ ਸਾਰਿਆਂ ਦੇ ਪੜ੍ਹ ਨਹੀਂ ਸਕਦੇ, ਜੇ ਮਿਸ ਕਰ ਗਏ ਤਾਂ ਮਾਫੀ ਮੰਗਦੇ ਆ ਜੀ। ਤੇ ਪਰ ਸਾਰਿਆਂ ਨੂੰ ਦਾ ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਤੇ ਬਾਕੀ ਜਿਹੜੇ ਕਹਿ ਰਹੇ ਆ ਵੀ ਅੱਧੀ ਜ਼ਿੰਦਗੀ ਘੱਟ ਜਾਣੀ ਸੀ, ਬੜਾ ਚੰਗਾ ਲੱਗਦਾ ਜਦੋਂ ਤੁਸੀਂ ਇੰਨਾ ਮੋਹ ਭਿੱਜੀਆਂ ਗੱਲਾਂ ਜਿਹੜੀਆਂ ਆ ਉਹ ਤੁਸੀਂ ਕਰਦੇ ਹੋ, ਵੀ ਇੰਨਾ ਮਾਣ ਸਤਿਕਾਰ ਪਿਆਰ ਜਿਹੜਾ ਉਹ ਤੁਸੀਂ ਬਖਸ਼ਦੇ ਹੋ। ਚੰਗਾ ਲੱਗਦਾ ਆ ਵੀ ਜਿਸ ਕੰਮ ਦੇ ਲਈ ਇਸ ਆਪਾਂ ਪੰਜਾਬੀ ਰੇਡੀਓ USA ਨੂੰ ਸ਼ੁਰੂ ਕੀਤਾ ਆ, ਵੀ ਉਸ ਵੱਲ ਨੂੰ ਆਪਾਂ ਹੌਲੀ ਹੌਲੀ ਜਿਹੜੇ ਕਦਮ ਆ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਜਿਹੜੇ ਆ ਉਹ ਵਧਾ ਰਹੇ ਆ। ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ।
ਜੀ ਪੰਜਾਬੀ ਰੇਡੀਓ ਯੂਐਸਏ ਟੀਮ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੀ ਪੰਜਾਬੀ ਰੇਡੀਓ ਯੂਐਸਏ ਦੇ 10 ਸਾਲ ਪੂਰੇ ਹੋਣ ਤੇ ਸਾਨੂੰ ਬਹੁਤ ਮਾਣ ਹੁੰਦਾ ਪੰਜਾਬੀ ਰੇਡੀਓ ਸੁਣ ਕੇ। ਤੇ ਮੈਂ ਸਮਝਦਾ ਕਿ ਸਾਡੇ ਸਰੋਤਿਆਂ ਦਾ ਵੀ ਥੋੜ੍ਹਾ ਜਿਹਾ ਫਰਜ਼ ਬਣਦਾ ਵੀ ਜਿਹੜੇ ਛੋਟੇ ਬਿਜ਼ਨਸ ਆ ਜਾਂ ਉਹ ਐਡ ਦੇ ਰੂਪ ਵਿੱਚ ਤੁਹਾਡੀ ਮਾਲੀ ਸਹਾਇਤਾ ਕਰਨ, ਕਿਉਂਕਿ ਐਡਾ ਵੱਡਾ ਅਦਾਰਾ ਚਲਾਉਣਾ ਬਹੁਤ ਮੁਸ਼ਕਲ ਆ। ਕਿਉਂਕਿ ਥੋੜ੍ਹੇ ਅਸੀਂ ਇਹ ਸਹਾਇਤਾ ਕਰੀਏ ਤਾਂ ਬਹੁਤ ਵੱਡਾ ਉਪਰਾਲਾ ਤੇ ਵਧੀਆ, ਇਹ ਤੋਂ ਵੀ ਵਧੀਆ ਵੀ ਪ੍ਰੋਗਰਾਮ ਹੋ ਸਕਦੇ ਜੀ ਅਸੀਂ ਬਹੁਤ ਬੜਾ ਹੋਰ ਸਹਿਯੋਗ ਕਰੀਏ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ। ਤੇ ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਬਹੁਤ ਬਹੁਤ ਥੈਂਕ ਯੂ ਇਸ ਗੱਲ ਨੂੰ ਜਿਹੜਾ ਆ ਮੋਰੇ ਲਿਆਉਣ ਦੇ ਲਈ। ਤੇ ਬਿਲਕੁਲ ਤੇ ਕਿਉਂਕਿ ਕੋਈ ਵੀ ਅਦਾਰਾ ਜਿਹੜਾ ਚੱਲਦਾ ਆ ਦੁਨਿਆਵੀ ਦੁਨੀਆ ਹੈ ਤੇ ਦੁਨਿਆਵੀ ਚੀਜ਼ਾਂ ਦੇ ਵਿੱਚ ਸਾਰਾ ਕੁਝ ਜਿਹੜਾ ਇੱਥੇ ਡਾਲਰਾਂ ਦੇ ਨਾਲ ਹੀ ਚੱਲ ਰਿਹਾ ਹੈ। ਕੋਈ ਵੀ ਜਿਹੜੇ ਆ ਉਹ ਮੰਥਲੀ ਜਿਹੜੇ ਖਰਚੇ ਨੇ, ਜਿਹੜੀਆਂ ਤਨਖਾਹਾਂ ਨੇ, ਸਾਰਾ ਕੁਝ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਆਉਂਦਾ ਆ। ਕਈ ਵਾਰੀ ਬਹੁਤ ਆਸਾਨੀ ਦੇ ਨਾਲ ਕਹਿ ਦਿੰਦਾ ਹੈ ਕੋਈ ਵੀ ਯਾਰ ਮਾੜਾ ਜਿਹਾ ਮਾਈਕ 'ਤੇ ਬੋਲਣਾ, ਪਰ ਨਹੀਂ, ਮਾਈਕ ਤੋਂ ਲੈ ਕੇ ਤੁਹਾਡੇ ਘਰ ਤੱਕ ਦਾ ਜਿਹੜਾ ਇਹ ਸਫ਼ਰ ਆ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਨੇ, ਬੜੇ ਪੁਰਜੇ ਜੁੜੇ ਨੇ ਤੇ ਫਿਰ ਉੱਥੋਂ ਤੱਕ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਪਹੁੰਚਦੀਆਂ ਨੇ। ਸੋ ਬਿਲਕੁਲ ਇਹ ਇੱਕ ਅਹਿਮ ਚੀਜ਼ ਆ। ਜਿਹੜੇ ਆਪ ਖੁਦ ਬਿਜ਼ਨਸ ਓਨਰ ਨਹੀਂ ਆ, ਜਿਹੜਾ ਕੋਈ ਉੱਦਾਂ ਵੀ ਕੰਮ ਵੀ ਕਰਦਾ, ਸਭ ਨੂੰ ਹੀ ਪਤਾ ਆ ਇਹ ਹਰ ਇੱਕ ਚੀਜ਼ ਜਿਹੜੀ ਮਾਈਕ ਚੀਜ਼ਾਂ ਦੇ ਨਾਲ ਚੱਲਦੀ ਹੈ। ਸੋ ਜ਼ਰੂਰ ਜੇ ਕੋਈ ਡੋਨੇਟ ਕਰਨਾ ਚਾਹੁੰਦਾ ਆ, ਕੋਈ ਮਦਦ ਕਰਨਾ ਚਾਹੁੰਦਾ ਹੈ ਫਾਈਨੈਂਸ਼ੀਅਲ ਤੌਰ ਦੇ ਉੱਤੇ, ਤਾਂ ਤੁਸੀਂ ਸਾਡੀ ਵੈਬਸਾਈਟ punjabiradio.usa.com ਦੇ ਉੱਤੇ ਜਾ ਕੇ ਡੋਨੇਟ ਵਾਲੇ ਸੈਕਸ਼ਨ 'ਚ ਜਾ ਕੇ ਉੱਥੇ ਡੋਨੇਸ਼ਨ ਕਰ ਸਕਦੇ ਹੋ। ਜੇ ਮੰਥਲੀ ਡੋਨੇਸ਼ਨ ਕਰਨੀ ਆ ਉਹ ਵੀ ਕਰ ਸਕਦੇ ਹੋ, ਜੇ ਵਨ ਟਾਈਮ ਡੋਨੇਸ਼ਨ ਕਰਨੀ ਆ ਉਹ ਵੀ ਕਰ ਸਕਦੇ ਹੋ। ਜੇ ਤੁਸੀਂ ਐਡਰੈਸ ਦੇ ਉੱਤੇ ਚੈੱਕ ਜਿਹੜਾ ਉਹ ਘੱਲਣਾ ਚਾਹੁੰਦੇ ਹੋ ਜਾਂ ਕਾਲ ਕਰਕੇ ਕ੍ਰੈਡਿਟ ਕਾਰਡ ਦੇ ਜ਼ਰੀਏ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ। ਸੋ ਜ਼ਰੂਰ ਫੰਡਸ ਦੀ ਹਮੇਸ਼ਾ ਹੀ ਜਿਹੜੀ ਉਹ ਜ਼ਰੂਰ ਬਿਲਕੁਲ ਰਾਜਕਰਮਵੀਰ ਸਿੰਘ ਜੀ, ਸਾਡਾ ਬਹੁਤ ਜ਼ਿਆਦਾ ਖਰਚਾ, ਸਾਰਿਆਂ ਨੂੰ ਪਤਾ ਵੀ 4 AM ਸਟੇਸ਼ਨ ਆ, 4 FM ਸਟੇਸ਼ਨ ਹੈਗੇ ਆ, 7 ਦੇ ਕਰੀਬ ਘਰਾਂ ਦੇ ਵਿੱਚ ਰੇਡੀਓ ਸੈਟਸ ਸਾਈਡ ਬੈਂਡ ਵਾਲੇ ਸਟੇਸ਼ਨ ਆ, ਬਾਕੀ ਸਾਰਿਆਂ ਨੂੰ ਪਤਾ। ਬਾਕੀ ਇੰਟਰਨੈਟ ਦਾ ਖਰਚਾ ਕਿੰਨਾ ਹੁੰਦਾ, ਟੈਕਨੋਲੋਜੀ ਦਾ ਸਾਰਾ ਕੁਝ ਨਾਲ ਆ। ਤੇ ਜਿੰਨੇ ਸਾਲ ਹੋ ਗਏ ਸਾਰਿਆਂ ਨੂੰ ਪਤਾ ਵੀ ਅਸੀਂ ਕੋਈ ਵੀ ਉੱਦਾਂ ਦੀ ਐਡ ਨਹੀਂ ਲਾਉਂਦੇ ਜਿਹਦੇ ਵਿੱਚ ਕੋਈ ਸ਼ਰਾਬ ਦੀ ਐਡ ਆ, ਕੋਈ ਨਕਲੀ ਹੱਥ ਦੇਖਣ ਵਾਲੇ ਆ, ਕੋਈ ਜਿਹੜੇ ਹੈਗੇ ਆ ਠੱਗ ਬਾਬੇ ਆ, ਉੱਦਾਂ ਦੀ ਕਿਸੇ ਦੀ ਐਡ ਨਹੀਂ ਲਾਉਂਦੇ। ਹਾਲਾਂਕਿ ਸਾਨੂੰ ਬਹੁਤ ਆਫਰਾਂ ਆਉਂਦੀਆਂ ਕਿੰਨੇ $1000 ਦੀਆਂ ਵੀ ਸਾਡੀ ਤੁਸੀਂ ਐਡ ਲਾਓ ਜੀ, ਸਾਡਾ ਪ੍ਰੋਗਰਾਮ ਕਰੋ। ਸੋ ਸਾਰਿਆਂ ਨੂੰ ਪਤਾ ਵੀ ਸਾਡੀ ਕੀ ਸੋਚ ਹੈਗੀ ਆ। ਸੋ ਆਪਾਂ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਤਾਂ ਕਿ ਉਹੀ ਸੋਚ ਨੂੰ ਅੱਗੇ ਚਲਾਉਂਦੇ ਰਹੀਏ। ਜੀ ਬਿਲਕੁਲ ਜੀ। ਜਿੱਥੇ ਤੁਸੀਂ ਜਾਂਦੇ ਆ, ਜਿਹੜੇ ਬਿਜ਼ਨਸ ਨੂੰ ਤੁਸੀਂ ਆਪਣਾ ਬਿਜ਼ਨਸ ਦਿੰਦੇ ਆ, ਤੁਸੀਂ ਜਿੱਥੇ ਡਾਲਰ ਸਪੈਂਡ ਕਰਦੇ ਆ, ਉਹਨਾਂ ਨੂੰ ਜਾ ਕੇ ਤੁਸੀਂ ਇਹ ਕਹੋ, ਗੱਡੀਆਂ ਸਾਰੇ ਜਾਣੇ ਖਰੀਦਦੇ ਨੇ ਆਪਣੇ, ਜਿਹੜੇ ਵੀ ਜਾਂਦੇ ਉੱਥੇ ਉਹਨਾਂ ਨੂੰ ਜਾ ਕੇ ਕਹੋ ਵੀ ਦੇਖੋ ਅਸੀਂ ਖਰੀਦ ਰਹੇ ਹਾਂ, ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਾ ਕੇ ਐਡ ਦਿਓ। ਸਟੋਰਾਂ ਦੇ ਉੱਤੇ ਜਾਂਦੇ ਆ, ਉਹਨਾਂ ਨੂੰ ਜਾ ਕੇ ਕਹੋ। ਜਿਹੜੇ ਟਰੱਕਰਸ ਨੇ ਜਿੱਥੇ ਜਿੱਥੇ ਵੀ ਸਟਾਪ ਕਰਦੇ ਨੇ, ਚਾਹੇ ਉਹ ਟਰੱਕ ਸਟਾਪ ਵਾਲੇ ਆ, ਚਾਹੇ ਰੈਸਟੋਰੈਂਟ ਵਾਲੇ ਹੁੰਦੇ ਆ, ਜਿੱਥੇ ਵੀ ਆ, ਉਹਨਾਂ ਨੂੰ ਤੁਸੀਂ ਕਹੋ ਵੀ ਰੀਚ ਜਿਹੜੀ ਉਹ, ਕਿਉਂਕਿ ਤੁਹਾਡੇ ਸਾਰੇ ਇੰਨੇ ਜ਼ਿਆਦਾ ਹਜ਼ਾਰਾਂ ਲੱਖਾਂ ਦੀ ਸੰਖਿਆ 'ਚ ਲੋਕ ਸੁਣਦੇ ਨੇ, ਉਹਦੇ ਕਰਕੇ ਰੀਚ ਜਿਹੜੀ ਆਪਣੀ ਉਹ ਜ਼ਿਆਦਾ ਹੈਗੀ ਆ। ਸੋ ਉਹ ਉਹਨਾਂ ਨੂੰ ਵੀ ਫਾਇਦਾ ਆ, ਸਾਨੂੰ ਵੀ ਫਾਇਦਾ ਹੈ। ਸੋ ਇੱਕ ਹੱਥ ਦੇ ਤੇ ਇੱਕ ਹੱਥ ਲੈ ਵਾਲੀ ਜਿਹੜੀ ਉਹ ਗੱਲ ਹੁੰਦੀ ਆ, ਤੇ ਤੁਹਾਡਾ ਜਿਹੜਾ ਅਜਿਹਾ ਸਾਥ ਜਿਹੜਾ ਇਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ। ਸੋ ਬਹੁਤ ਬਹੁਤ ਸ਼ੁਕਰੀਆ ਅਜਿਹੀ ਜਿਹੜੀ ਚੀਜ਼ ਨੂੰ ਅੱਗੇ ਜਿਹੜੀ ਗੱਲ ਕਰਨ ਦੇ ਲਈ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇੰਦਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਤੇ ਸਾਰੀ ਟੀਮ ਨੂੰ ਤੇ ਸਾਡੇ ਸਤਿਕਾਰਯੋਗ ਭਾਜੀ ਹਰਜੋਤ ਸਿੰਘ ਖਾਲਸਾ ਜੀ, ਬੀਬੀ ਬਲਵਿੰਦਰ ਕੌਰ ਜੀ ਤੇ ਭਾਜੀ ਰਾਜਕਰਮਵੀਰ ਸਿੰਘ, ਜੋਤ ਤੇ ਭੈਣ ਜੀ ਰਾਣੀ ਕਾਲੋਂ, ਸਾਰੀ ਹੀ ਟੀਮ ਨੂੰ ਮੇਰੇ ਵੱਲੋਂ ਤੇ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਕਿ ਤੁਸੀਂ 10 ਸਾਲ ਪੂਰੇ ਕੀਤੇ ਪੰਜਾਬੀ ਰੇਡੀਓ USA ਨੇ, ਤੇ ਸਾਡੇ ਪਰਿਵਾਰ ਦਾ ਇੱਕ ਹਿੱਸਾ ਕਹਿ ਲਓ ਪੰਜਾਬੀ ਰੇਡੀਓ USA ਜੀ। ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਲਾਕਡਾਊਨ 'ਚ ਬੈਠੇ ਸੀ, ਅਗਰ ਪੰਜਾਬੀ ਰੇਡੀਓ USA ਦਾ ਹੁੰਦਾ ਤੇ ਉਹ ਸਾਡਾ ਜਿਹੜਾ ਲਾਈਫ ਸਟਾਈਲ ਆ ਬਿਲਕੁਲ ਹੋਰ ਤਰ੍ਹਾਂ ਦਾ ਹੁੰਦਾ ਜੀ। ਬੜੀ ਖੁਸ਼ੀ ਦੀ ਗੱਲ ਆ। ਪੰਜਾਬੀ ਰੇਡੀਓ USA ਸਿਰਫ ਇੱਕ ਉਹ ਅਦਾਰਾ ਨਹੀਂ ਕਿ ਮੀਡੀਆ ਵਾਂਗੂ ਜੇ ਚਲੋ ਖਬਰਾਂ, ਕਿਉਂਕਿ ਇਸ ਨੇ ਕੌਮੀ ਮੁੱਦੇ, ਜੋ ਸਾਡੇ ਸਿੱਖੀ ਦੇ ਕੌਮੀ ਮੁੱਦੇ, ਰਾਜਸੀ, ਧਾਰਮਿਕ, ਹਰ ਤਰ੍ਹਾਂ ਦੇ ਮੁੱਦਿਆਂ ਦੇ ਵਿੱਚ ਤੁਸੀਂ ਜਾਣੀ ਮੋਹਰੀ ਹੋ ਜੀ ਪੰਜਾਬੀ ਰੇਡੀਓ USA। ਸੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਨੂੰ ਮੀਡੀਆ ਦੇ ਤਾਂ ਵਧਾਈ ਦਿੱਤੀਆਂ ਸੀ, ਪਰ ਫੋਨ ਕੱਲ ਵੀ ਟਰਾਈ ਕਰ ਰਿਹਾ ਸੀ, ਬਹੁਤ ਬਿਜੀ ਆ ਰਿਹਾ ਕਿਉਂਕਿ ਲੋਕਾਂ ਨੂੰ ਬਹੁਤ ਚਾਅ ਆ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੁਹਾਨੂੰ ਵਧਾਈਆਂ ਦੇਣ ਦਾ। ਸੋ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਪੰਜਾਬੀ ਰੇਡੀਓ USA ਦੀ ਸਾਰੀ ਹੀ ਟੀਮ ਨੂੰ, ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਅਰਦਾਸ ਕਰਦਾ ਕਿ ਸਾਡਾ ਪੰਜਾਬੀ ਰੇਡੀਓ ਬਿਲਕੁਲ ਦਿਨ ਚੁਗਣੀ ਰਾਤ ਚੁਗਣੀ ਤਰੱਕੀ ਕਰੇ। ਤੇ ਬਾਕੀ ਮੈਂ ਉਡੀਕ ਵੀ ਕਰ ਰਿਹਾ ਕਿਉਂਕਿ ਕੱਪਾਂ ਦਾ ਸੈੱਟ ਜੋੜਨਾ
ਛੇਤੀ ਛੇਤੀ ਮਾਹੌਲ ਠੀਕ ਹੋ ਜੀ। ਗਿਆ ਤੇ ਆਪਾਂ ਸਾਰੇ ਇਕੱਠੇ ਹੋ ਕੇ ਬੈਠੀਏ ਤੇ ਜੀ ਧੰਨਵਾਦ ਹੋਰ ਜੀ। ਲੈ ਕੇ ਜਾਈਏ ਜੀ। ਬਿਲਕੁਲ ਜੀ। ਧੰਨਵਾਦ ਜੀ। ਸੋ ਬਹੁਤ ਬਿਲਕੁਲ ਸ਼ੁਕਰੀਆ ਇੰਦਰਜੀਤ ਸਿੰਘ ਗਰੇਵਾਲ ਜੀ। ਸੈਕਰਾਮੈਂਟੋ ਤੋਂ ਦਿਲ ਨਿੱਜਰ ਹੁਣੀ ਸਾਰੇ ਪੰਜਾਬੀ ਸਾਹਿਤ ਸਭਾ ਨਾਲ ਜੁੜੇ ਹੋਏ ਆ। ਪਿਛਲੇ ਸਾਲ ਸਾਰਿਆਂ ਨੂੰ ਪਤਾ ਜਦੋਂ ਆਪਾਂ ਕਵੀ ਦਰਬਾਰ ਕੀਤਾ ਸੀ ਇਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਇਸ ਸਾਲ ਅਸੀਂ ਪ੍ਰੋਗਰਾਮ ਬਹੁਤ ਲਿਖੇ ਸੀ ਪਰ ਅਨਫੋਰਚੂਨੇਟਲੀ ਕਰੋਨਾ ਕਰਕੇ ਬਹੁਤ ਕੁਝ ਚੇਂਜ ਹੋਇਆ। ਸੋ ਮਹਾਰਾਜ ਦੀ ਕਿਰਪਾ ਨਾਲ ਹੋਪਫੁਲੀ ਆਉਣ ਵਾਲੇ ਮਹੀਨਿਆਂ 'ਚ ਸਾਲਾਂ 'ਚ ਜ਼ਰੂਰ ਨਾਰਮਲ ਹੋਊਗਾ ਤੇ ਆਪਾਂ ਫਿਰ ਉੱਤੇ ਪ੍ਰੋਗਰਾਮ ਜ਼ਰੂਰ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਤੇ ਆਪਣੇ ਜਿਹੜੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ। ਅੰਮ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ 10 ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ। ਥੈਂਕ ਯੂ ਜੀ। ਬਹੁਤ ਵਧੀਆ ਤੁਹਾਡਾ ਪ੍ਰੋਗਰਾਮ। ਜੇ ਕਿਤੇ ਮਿਸ ਵੀ ਹੋ ਜਾਂਦਾ ਤਾਂ ਫੇਸਬੁੱਕ ਤੇ ਸੁਣੀਦਾ ਜ਼ਰੂਰ ਆ ਜੀ। ਸ਼ੁਕਰੀਆ ਜੀ। ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜਿਹੜਾ ਸੋਸ਼ਲ ਮੀਡੀਆ ਦਾ ਫਾਇਦਾ ਵੀ ਇਸੇ ਲਈ ਜਿਹੜਾ ਆ ਹੈਗਾ ਵੀ ਜੇ ਮਿਸ ਹੋ ਜਾਵੇ YouTube ਦੇ ਉੱਤੇ, ਫੇਸਬੁੱਕ ਦੇ ਉੱਤੇ, ਪੰਜਾਬੀ ਰੇਡੀਓ USA ਦੀ ਐਪ ਦੇ ਜ਼ਰੀਏ, ਉੱਥੇ ਪੋਡਕਾਸਟ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਨੂੰ ਜਦੋਂ ਮਰਜ਼ੀ ਮੁੜ ਦੁਬਾਰਾ ਜਿਹੜਾ ਆ ਉਹ ਸੁਣ ਸਕਦੇ ਹੈਗੇ ਆ। ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਤੁਹਾਨੂੰ 10 ਸਾਲ ਐਨਵਰਸਰੀ ਦੀਆਂ ਲੱਖ ਲੱਖ ਵਧਾਈਆਂ। ਥੈਂਕ ਯੂ ਜੀ। ਤੇ ਮਈ 2011 ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖ ਲਓ ਰੇਡੀਓ ਬੰਦ ਨਹੀਂ ਹੋਇਆ ਮੇਰਾ। ਕੀ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਬਸ ਰੱਬ ਤੁਹਾਨੂੰ ਏਦਾਂ ਹੀ ਚੜ੍ਹਦੀ ਕਲਾ ਰੱਖੇ। ਬਾਕੀ ਮੈਂ ਆਪਣੇ ਸਾਰੇ ਪਿਆਰੇ ਸਰੋਤਿਆਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਪਲੀਜ਼ ਵੱਧ ਤੋਂ ਵੱਧ ਇਹਨਾਂ ਨੂੰ ਸਪਾਂਸਰ ਕਰਿਆ ਕਰੋ ਔਰ YouTube ਆਪਣਾ ਡਾਊਨਲੋਡ ਕਰ ਲਓ। ਆਲਰੇਡੀ ਹੁੰਦਾ ਹੀ ਆ ਸਾਰਿਆਂ ਦੇ ਫੋਨਾਂ ਤੇ। ਇਹਨਾਂ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਆਉਂਦੀ ਰਹਿੰਦੀ ਹੈ। ਜਦੋਂ ਵੀ ਤੁਸੀਂ ਆਪਣਾ ਫੋਨ ਦੇਖਦੇ ਹੋ ਤੇ ਨੋਟੀਫਿਕੇਸ਼ਨ ਆਈ ਹੁੰਦੀ ਹੈ। ਤੁਸੀਂ ਕਦੀ ਵੀ ਸੁਣ ਸਕਦੇ ਆ ਇਹਨਾਂ ਦੇ ਪ੍ਰੋਗਰਾਮ। ਤੇ ਪਲੀਜ਼ ਜ਼ਰੂਰ ਵੱਧ ਤੋਂ ਵੱਧ ਇਹਨਾਂ ਨੂੰ ਸਪਾਂਸਰ ਕਰੋ। ਤੇ ਦੇਖੋ ਕਿੰਨਾ ਦਿਲ ਲੱਗਾ ਰਹਿੰਦਾ, ਘਰ ਬੈਠਿਆਂ ਦਾ, ਵਿਹਲਿਆਂ ਦਾ ਵੀ ਦਿਲ ਲੱਗਾ ਰਹਿੰਦਾ ਹੈ। ਥੈਂਕ ਯੂ ਜੀ। ਧੰਨਵਾਦ ਜੀ। ਬੜੀ ਮਿਹਰਬਾਨੀ ਜੀ। ਰੱਬ ਤੁਹਾਡੀ ਚੜ੍ਹਦੀ ਕਲਾ ਰੱਖੇ ਹਮੇਸ਼ਾ ਹੀ। ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੂੰ ਪੰਜਾਬੀ ਰੇਡੀਓ USA ਦੇ ਉੱਤੇ ਇੱਕ ਜਿਹੜੀ ਜੌਬ ਦੀ ਐਡ ਤੋਂ ਇਹਨਾਂ ਨੂੰ ਜੌਬ ਮਿਲੀ ਆ, ਉਦੋਂ ਦੇ ਉਹਨਾਂ ਦੇ ਨਾਲ ਹੀ ਆ ਤੇ ਰੇਡੀਓ ਦੇ ਨਾਲ ਵੀ ਜਿਹੜੇ ਇਦਾਂ ਹੀ ਜਿਹੜੇ ਉਹ। ਔਰ ਮੈਂ ਇਹ ਵੀ ਬੜਾ ਹੈਰਾਨ ਆ ਵੀ 9 ਸਾਲਾਂ ਤੋਂ ਸੇਮ ਰੇਡੀਓ ਸੈੱਟ। ਇਹਦਾ ਮਤਲਬ ਚਾਈਨਾ ਵਾਲਿਆਂ ਨੇ ਕੋਈ ਸਪੈਸ਼ਲ ਉਹ ਕਿਤੇ ਵਧੀਆ ਸੈੱਟ ਬਣਾਇਆ ਹੈ। ਕਿਤੇ ਜਿਹੜਾ ਆ ਉਹ ਵਿੱਚ ਚਲੋ ਦੇਖੋ ਮੈਨੂਫੈਕਚਰਿੰਗ ਦੇ ਵਿੱਚ ਇਦਾਂ ਹੀ ਹੁੰਦਾ, ਕਿਤੇ ਉੱਤੇ ਕਿਤੇ ਥੱਲੇ, ਪਰ ਚਲੋ ਇਹ ਸਾਰੇ ਜਣੇ ਸਾਥ ਦਿੰਦੇ ਆ ਇਹਦੇ ਵਿੱਚ। ਜਿਹੜਾ ਆ ਉਹ ਗਿਲਾ ਸ਼ਿਕਵਾ ਨਹੀਂ ਕਰਦੇ। ਸਭ ਨੂੰ ਪਤਾ ਚੀਜ਼ਾਂ ਖਰਾਬ ਵੀ ਹੋ ਜਾਂਦੀਆਂ ਤੇ ਇਸ ਚੀਜ਼ ਨੂੰ ਸਮਝਦੇ ਆ। ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੋਹਨ ਲਾਲ ਬੋਲਣਾ ਜੀ। ਜੀ ਮੋਹਨ ਲਾਲ ਜੀ। ਹਾਂਜੀ 10 ਸਾਲ ਹੋ ਗਏ ਰੇਡੀਓ ਚਲਾਉਂਦਿਆਂ ਨੂੰ। ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ। ਥੈਂਕ ਯੂ ਜੀ। ਤੁਸੀਂ ਟੀਵੀ ਵੀ ਬੰਦ ਕਰਾਤਾ ਜੀ। ਫਿਰ ਤਾਂ ਖਰਚਾ ਬਚਾਉਂਦਾ ਫਿਰ ਤੁਹਾਡਾ ਆਪਾਂ ਹੈ। ਤੁਸੀਂ ਵੀ ਮੋਹਨ ਲਾਲ ਜੀ ਬਹੁਤ ਲੰਬੇ ਸਮੇਂ ਤੋਂ ਸਾਡੇ ਰੇਡੀਓ ਨਾਲ ਜੁੜੇ ਹੋ, ਕਦ ਤੋਂ ਜੁੜੇ ਹੋਏ ਹੈਗੇ? ਮੈਂ ਜੀ ਉਦਾਂ ਦੇ 7-8 ਸਾਲ ਹੋ ਗਏ ਆ, ਪਰ ਲਗਾਤਾਰ ਸੁਣਦੇ ਨੂੰ ਮੈਨੂੰ 6 ਸਾਲ ਹੋ ਗਏ ਜੀ। ਠੀਕ ਹੈ ਜੀ। ਜਿਹੜਾ ਫੋਨ ਤੇ ਮੈਂ ਸੁਣਦਾ ਵਾ ਉਹ ਫੋਨ ਵੀ ਮੇਰਾ ਸੇਮ ਹੀ ਹੈ ਜੀ। ਅੱਛਾ ਜੀ। ਜੀ ਜੀ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਜਿਹੜਾ ਹੈਂਡ ਵਾਲਾ ਫੋਨ ਭਾਵੇਂ ਮੇਰਾ ਅੱਗੇ ਪਿੱਛੇ ਹੋ ਜਾਂਦਾ ਤੇ ਕੋਈ ਗੱਲ ਨਹੀਂ, ਜਿਹੜਾ ਰੇਡੀਓ ਵਾਲਾ ਫੋਨ ਹੈ ਉਹਨੂੰ ਨਹੀਂ ਅੱਗੇ ਪਿੱਛੇ ਹੁੰਦਾ ਜੀ। ਥੈਂਕ ਯੂ ਜੀ, ਥੈਂਕ ਯੂ। ਬੜੀ ਮਿਹਰਬਾਨੀ ਮੋਹਨ ਲਾਲ ਜੀ। ਸਬਜ਼ੀਆਂ ਬੀਜੀਆਂ, ਸਾਰਾ ਕੁਝ ਦੇਖੀ ਦਾ, ਬਾਹਰ ਜੇਬ ਚ ਪਾਇਆ, ਨਾਲ ਨਾਲ ਸੁਣੀ ਜਾਈਦਾ। ਦੂਜਾ ਫੋਨ ਘਰ ਪਿਆ। ਵੈਰੀ ਗੁੱਡ। ਇਹਦਾ ਮਤਲਬ ਸਬਜ਼ੀਆਂ ਵੀ ਸੁਣ ਰਹੀਆਂ, ਬੂਟੇ ਵੀ ਸੁਣ ਰਹੇ ਰੇਡੀਓ ਨਾਲ ਜੀ। ਜੀ ਘਰ ਵੀ, ਸਟੋਰ ਤੇ ਵੀ ਸੇਮ ਹੀ ਰੱਖਿਆ ਫੋਨ। ਵੈਰੀ ਗੁੱਡ। ਥੈਂਕ ਯੂ ਮੋਹਨ ਲਾਲ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ। ਧੰਨਵਾਦ ਜੀ। ਇਹ ਆਇਓਵਾ ਤੋਂ ਆਪਣੇ ਨਾਲ ਹਮੇਸ਼ਾ ਜਿਹੜੇ ਉਹ ਜੁੜਦੇ ਹੁੰਦੇ ਨੇ ਜੀ। ਜੀ ਤੇ ਅਗਲੇ ਜਿਹੜੇ ਕਾਲਰ ਨੇ ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੱਖ ਲੱਖ ਵਧਾਈਆਂ ਤੁਹਾਡੇ 10ਵੇਂ ਸਾਲ ਦੀਆਂ। ਤੇ ਪਰਮਾਤਮਾ ਏਦਾਂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ। ਏਦਾਂ ਹੀ ਤੁਸੀਂ ਆਪਣੀ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਰਹੋ। ਧੰਨਵਾਦ ਜੀ, ਬਹੁਤ ਬਹੁਤ। ਸਾਨੂੰ ਦੋਵਾਂ ਵੀਰਾਂ ਦੇ ਮਾਣ ਹੈ ਬਹੁਤ। ਡਟੇ ਰਹੋ, ਅਸੀਂ ਤੁਹਾਡੇ ਨਾਲ ਹੀ ਆ। ਜੋ ਵੀ ਸਾਡੇ ਲਈ ਕੋਈ ਸੇਵਾ ਜੀ ਤੇ ਹਾਜ਼ਰ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਸੋ ਇਹਦੇ ਨਾਲ ਹੀ ਸਾਨੂੰ ਹੌਸਲਾ ਮਿਲਦਾ ਰਾਜਕਨਵੀਰ ਸਿੰਘ ਜੀ, ਜਦੋਂ ਸਾਡੇ ਬਹੁਤ ਸਾਰੇ ਸਰੋਤੇ ਸਾਨੂੰ ਕਾਲਾਂ ਕਰਦੇ ਆ, ਸਾਥ ਦਿੰਦੇ ਹੈਗੇ ਆ ਜੀ। ਬਿਲਕੁਲ। ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਕ੍ਰਿਸ਼ਨਾ ਰਾਏ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕ੍ਰਿਸ਼ਨਾ ਰਾਏ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹੁਤ ਬਹੁਤ ਤੁਹਾਨੂੰ ਪੰਜਾਬੀ ਰੇਡੀਓ ਦੀਆਂ ਵਧਾਈਆਂ। 10 ਸਾਲ ਹੋ ਗਏ, ਸਾਨੂੰ ਵੀ 10 ਸਾਲ ਹੋ ਗਏ ਹਨ। ਥੈਂਕ ਯੂ ਜੀ। ਹਾਂਜੀ
ਹਾਂਜੀ ਅਸੀਂ ਬਹੁਤ ਤੁਹਾਡਾ ਪ੍ਰੋਗਰਾਮ ਸਾਰੇ ਸੁਣੀਦੇ, ਬਹੁਤ ਸੋਹਣਾ ਮਨ ਲੱਗਾ ਰਹਿੰਦਾ ਹੈ। ਬੜੀ ਮਿਹਰਬਾਨੀ। ਸੋ ਅਸੀਂ ਬਹੁਤ ਪ੍ਰੋਗਰਾਮ ਭੈਣ ਜੀ ਕਰਦੇ ਰਹਿੰਦੇ, 10 ਸਾਲ ਤੁਹਾਨੂੰ ਸੁਣਦਿਆਂ ਨੂੰ ਹੋ ਗਿਆ। ਸਿਟੀਜ਼ਨ ਬਣ ਗਿਆ ਕਿ ਨਹੀਂ ਹੁਣ? ਨਹੀਂ ਸਿਰਫ ਮੈਂ ਨਹੀਂ ਪੜ੍ਹੀ ਨਹੀਂ ਹੈਗੀ ਤਾਂ ਸਿਟੀਜ਼ਨ ਨਹੀਂ ਬਣੀ, ਬਾਕੀ ਫੈਮਿਲੀ ਕੋਈ ਨਹੀਂ, 5 ਸਾਲ ਹੋਰ ਵੇਟ ਕਰੋ, ਫਿਰ ਉਹ ਧੱਕੇ ਨਾ ਬਣਾਉਗੇ ਮੈਨੂੰ ਲੱਗਦਾ ਤੁਹਾਨੂੰ। ਹਾਂਜੀ, ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ, ਅਸੀਂ ਹਮੇਸ਼ਾ ਰੌਲਾ ਪਾਉਂਦੇ ਆ ਇਹ, ਬਿਲਕੁਲ। ਹਾਂਜੀ ਹਾਂਜੀ ਹਾਂ ਜ਼ਰੂਰੀ ਹੈ ਬਹੁਤ। ਠੀਕ ਆ ਭੈਣ ਜੀ, ਇੰਗਲਿਸ਼ ਆਉਂਦੀ ਤਾਂ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ, ਥੈਂਕ ਯੂ ਜੀ, ਧੰਨਵਾਦ ਬਹੁਤ। ਬਹੁਤ ਸਾਰੇ ਅਜਿਹੇ ਲੋਕ ਹੈਗੇ ਨੇ ਜਿਹੜੇ ਇਦਾਂ ਅਜਿਹੇ ਸਥਿਤੀਆਂ ਦੇ ਵਿੱਚ ਮਦਦ ਜਿਹੜੀ ਉਹ ਕਰ ਦਿੰਦੇ ਨੇ। ਉੱਦਾਂ ਵੈਸੇ ਚਲੋ ਟੌਪਿਕ ਤਾਂ ਨਹੀਂ, ਪਰ ਨਾਲ ਥੋੜਾ ਜਿਹਾ ਦੱਸ ਦਈਏ ਵੀ USCIS ਕਹਿੰਦਾ ਸੀਗਾ ਵੀ ਅਸੀਂ ਜਿਹੜਾ ਸਿਵਿਕ ਐਗਜ਼ਾਮ ਆ ਉਸ ਨੂੰ ਥੋੜਾ ਹੋਰ ਡਿਫਿਕਲਟ ਕਰਨ ਜਾ ਰਹੇ ਹਾਂ। ਸੋ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਿਆ ਨੂੰ 5 ਸਾਲ ਹੋ ਗਏ ਆ, ਉਹ ਦੇਰੀ ਨਾ ਕਰੋ। ਕਿਉਂ ਕਹਿੰਦੇ ਆ ਅਸੀਂ ਪਹਿਲੇ ਦਿਨ ਤੋਂ ਇਸੇ ਲਈ ਕਹਿ ਰਹੇ ਹਾਂ ਵੀ 2 ਬੇੜੀਆਂ ਦੇ ਵਿੱਚ ਜਦੋਂ ਤੁਸੀਂ ਤੈਰਦੇ ਆ ਤਾਂ ਮੁਸ਼ਕਲ ਹੋ ਜਾਂਦੀ ਆ। ਦੂਜੀ ਇੱਕ ਦੂਜੇ ਦੀ ਬੇੜੀ ਦੇ ਨਾਲ ਹਮੇਸ਼ਾ ਰਫ਼ਤਾਰ ਉਹਨਾਂ ਦੀ ਸੇਮ ਨਹੀਂ ਰਹਿੰਦੀ, ਅੱਗੇ ਪਿੱਛੇ ਹੋ ਜਾਂਦੀ ਆ। ਹੁਣ ਆਪਾਂ ਦੇਖਿਆ ਕਰੋਨਾ ਵਾਇਰਸ ਦੇ ਵਿੱਚ ਕਿੱਦਾਂ ਗ੍ਰੀਨ ਕਾਰਡ ਵਾਲੇ ਜਿਹੜੇ ਜ਼ਿਆਦਾ ਫਸੇ ਨੇ ਉੱਥੇ। ਉਹ ਕਹਿੰਦੇ ਵੀ ਤੁਸੀਂ ਹੁਣ ਇੱਥੋਂ ਦੇ ਨਾਗਰਿਕ ਨਹੀਂ ਆ, ਸਾਡੀ ਜਿਹੜੀ ਪਹਿਲ ਕਦਮੀ ਆ ਉਹ ਆਪਣੇ ਨਾਗਰਿਕਾਂ ਨੂੰ ਜਿਹੜੇ ਉੱਥੋਂ ਕੱਢਣ ਦੀ ਆ। ਸੋ ਸਿਚੁਏਸ਼ਨ ਕਦੋਂ ਵੀ ਜਿਹੜੀ ਉਹ ਆ ਸਕਦੀ ਹੈ। ਨਾਲੇ ਨੋ ਮੈਟਰ ਵਟ ਆਉਣ ਵਾਲੀ ਸਰਕਾਰ, ਚਾਹੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਹੋਵੇ ਚਾਹੇ ਉਹ ਬਾਈਡਨ ਦੀ ਹੋਵੇ, ਚੇਂਜਸ ਬਹੁਤ ਆਉਣੀਆਂ ਹੈਗੀਆਂ, ਖਾਸ ਕਰਕੇ ਬੈਨੀਫਿਟਸ ਨੂੰ ਲੈ ਕੇ, ਚਾਹੇ ਤੁਹਾਡਾ ਉਹ ਮੈਡੀਕਲ ਆ, ਮੈਡੀਕੇਅਰ ਆ, ਕਿਉਂਕਿ ਇਕੋਨਮੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ। ਕਹਿੰਦੇ ਵੀ ਦਹਾਕੇ ਹੀ ਲੱਗ ਸਕਦੇ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਇਕੋਨਮੀ ਨੂੰ ਰਿਵਾਈਵ ਕਰਨ ਦੇ ਲਈ। ਸੋ ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਸਿਟੀਜ਼ਨ ਆ ਨਾ, ਫਿਰ ਉਹ ਸਮਝਦੇ ਆ ਵੀ ਹਾਂ ਆਪਣੇ ਭਰਾ ਆ ਅਸੀਂ, ਸਾਰਾ ਹੱਕ ਤੁਹਾਡੇ ਜ਼ਿਆਦੇ ਆ ਸਿਟੀਜ਼ਨ ਦੇ। ਹਾਲਾਂਕਿ ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਪਰ ਬਹੁਤ ਸਾਰੇ ਜਿਹੜੇ ਏਰੀਆਜ਼ ਹੈਗੇ ਆ, ਵੋਟ ਪਾਉਣ ਦਾ ਹੱਕ ਤਾਂ ਉਹਦੇ ਕੋਲ ਹੀ ਆ ਜਿਹੜਾ ਸਿਟੀਜ਼ਨ। ਜਿਹੜੀ ਸਿੰਪਲ ਜੀ ਗੱਲ ਆ, ਜੇ ਤੁਸੀਂ ਕਿਹੜੇ ਪਾਲਿਸੀ ਮੇਕਰ ਚੁਣਨੇ ਆ ਜਿਹਦੇ ਨਾਲ ਤੁਹਾਨੂੰ ਫਾਇਦਾ ਹੋਊਗਾ, ਜਿਹਦੇ ਨਾਲ ਤੁਸੀਂ ਸੋਚਦੇ ਆ ਵੀ ਤੁਹਾਨੂੰ ਬੈਟਰ ਆ, ਉਹ ਉਹੀ ਆ ਜਿਹੜਾ ਵੋਟ ਪਾ ਸਕਦਾ ਆ। ਦੂਜਾ ਬੈਠਾ ਜਿਹੜਾ ਮਰਜ਼ੀ ਸੋਫੇ 'ਤੇ ਬੈਠਾ ਗੱਲਾਂ ਮਾਰੀ ਜਾਵੇ, ਉੱਥੇ ਜੋ ਮਰਜ਼ੀ ਜਿਹੜਾ ਹੋਈ ਜਾਵੇ, ਉਹਦਾ ਕੋਈ ਫਰਕ ਨਹੀਂ ਪੈਣਾ। ਉਹਨਾਂ ਨੇ ਟੈਕਸ ਵੀ ਦੇਣਾ ਆ ਤੇ ਉਹਨਾਂ ਨੇ ਸਾਰਾ ਕੁਝ ਕਰਨਾ ਹੈ, ਪਰ ਉਹ ਵੋਟ ਨਹੀਂ ਕਦੀ ਵੀ ਪਾ ਸਕਦੇ। ਸੋ ਜੀ ਅਗਲੇ ਕਾਲਰ ਨੇ ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਧੰਨਵਾਦ ਜੀ, ਮਿਹਰਬਾਨੀ ਜੀ। ਆਪ 10 ਸਾਲ ਤੋਂ ਸੁਣਦੀ, 15 ਸਾਲ ਹੋ ਗਏ ਮੈਨੂੰ ਇੱਥੇ ਆਈ ਨੂੰ। 10 ਸਾਲ ਤੋਂ ਸਾਡਾ ਰੇਡੀਓ ਸੁਣਦੀ ਹਾਂ ਮੈਂ। ਧੰਨਵਾਦ ਜੀ, ਥੈਂਕ ਯੂ ਜੀ। ਮੇਰੀ ਵਿਚਾਰਧਾਰਾ ਬਹੁਤ ਬਦਲ ਜਾਂਦੀ, ਜਦੋਂ ਨੈਗੇਟਿਵ ਮੈਂ ਵਿਚਾਰ ਛੱਡ ਦਿੰਦੀ, ਤੁਹਾਡੇ ਪੋਜ਼ਿਟਿਵ ਵਿਚਾਰ ਤੁਹਾਡੇ ਮੈਂ ਗ੍ਰਹਿਣ ਕਰ ਲੈਂਦੀ ਹਾਂ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਤੁਹਾਡਾ ਧੰਨਵਾਦ ਬੇਟਾ, ਬਹੁਤ ਧੰਨਵਾਦ। ਥੈਂਕ ਯੂ ਮਾਤਾ ਜੀ। ਬਿਲਕੁਲ, ਸਰੋਤਿਆਂ ਨੂੰ ਪਤਾ ਹੋਊਗਾ ਮਾਤਾ ਜੀ ਇਹ ਬੇਕਰਸਫੀਲਡ ਤੋਂ ਜਿਹੜਾ ਆਤਮਿਕ ਆਨੰਦ ਪ੍ਰੋਗਰਾਮ ਆ ਹਮੇਸ਼ਾ ਹੀ ਉਹਦੇ ਵਿੱਚ ਹਿੱਸਾ ਲੈਂਦੇ ਆ ਜੀ। ਬਿਲਕੁਲ ਜੀ। ਸੋ ਅਗਲੇ ਜਿਹੜੇ ਕਾਲਰ ਨੇ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ 10ਵੇਂ ਗੰਢ ਵੀ ਪੰਜਾਬੀ ਰੇਡੀਓ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਮਿਹਰਬਾਨੀ ਜੀ। ਦਿਨ ਦੋਗਣੀ ਰਾਤ ਚੌਗਣੀ, ਤੁਸੀਂ ਹਮੇਸ਼ਾ ਸਦਾ ਤਰੱਕੀਆਂ ਕਰਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਜੀ। ਤੁਹਾਡੇ ਹਮੇਸ਼ਾ ਬਹੁਤ ਵਧੀਆ ਪ੍ਰੋਗਰਾਮ ਹੁੰਦੇ, ਸਾਰੇ ਪ੍ਰੋਗਰਾਮ ਮੈਨੂੰ ਬਹੁਤ ਪਸੰਦ ਹੈ। ਮੈਂ 10 ਸਾਲ ਹੋ ਗਏ ਸੁਣਦੀ ਨੂੰ। ਥੈਂਕ ਯੂ ਜੀ। ਮੈਨੂੰ ਤੁਸੀਂ ਸਾਨੂੰ ਇੰਡੀਆ ਯਾਦ ਕਰਾ ਦਿੰਦੇ, ਅਸੀਂ ਠੰਡੂ ਰਾਮ ਦਾ ਰੇਡੀਓ ਹਮੇਸ਼ਾ ਸੁਣੀਦਾ ਹੁੰਦਾ ਸੀਗਾ। ਹਾਂਜੀ, ਨਾ ਰੇਡੀਓ ਅਸੀਂ ਕਾਸੇ ਦੀ ਵੀ ਹੈ ਨਹੀਂ ਜੇ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦਿੰਦੇ, ਅਸੀਂ ਸੁਣਦੇ ਰਹੀਦਾ ਹਮੇਸ਼ਾ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਇਸੇ ਤਰ੍ਹਾਂ ਅਮਰਜੀਤ ਸਿੰਘ ਹੁੰਦਲ ਜੀ ਫੇਸਬੁੱਕ ਤੋਂ ਬਹੁਤ ਸਾਰੇ ਸਾਡਾ ਸਾਥ ਵੀ ਦਿੰਦੇ, ਫਾਈਨੈਂਸ਼ੀਅਲੀ ਬਹੁਤ ਵਧਾਈਆਂ ਦੇ ਰਿਹਾ। ਹੁਣ ਸਾਡਾ ਸਮਾਂ ਵੀ ਇਸ ਪ੍ਰੋਗਰਾਮ ਦਾ ਲਗਭਗ 9 ਮਿੰਟ ਉੱਤੇ ਚੱਲ ਗਿਆ। ਸੋ ਜਿੰਨੇ ਵੀ ਕਾਲਸ ਕਰ ਰਹੇ ਪਲੀਜ਼, ਜਿਹੜੇ ਹੋਰ ਪ੍ਰੋਗਰਾਮ ਵੀ ਹੋਣੇ, ਅੱਜ ਦੁਪਹਿਰ ਨੂੰ ਵੀ ਪ੍ਰੋਗਰਾਮ ਆ, ਉਹਦੇ ਵਿੱਚ ਵੀ ਤੁਸੀਂ ਹਿੱਸਾ ਲੈ ਸਕਦੇ ਹੈਗੇ ਆ। ਬਿਲਕੁਲ, ਕਾਲਾਂ ਸਾਰੀਆਂ ਦੀਆਂ ਸਾਰੀਆਂ ਭਰ ਗਈਆਂ, ਪਰ ਹੁਣ ਕਾਲਸ ਲੈ ਨਹੀਂ ਸਕਾਂਗੇ, ਮਾਫੀ ਚਾਹੁੰਦੇ ਆ। ਤੇ ਸਾਡੇ YouTube ਲਾਈਵ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਸਾਡੇ ਦੇਖਣ ਵਾਲੇ ਆ, ਉੱਥੇ ਸੁਣਨ ਵਾਲੇ ਆ, ਉਹਨਾਂ ਨੇ ਵਧਾਈਆਂ ਜਿਹੜੀਆਂ ਉਹ ਭੇਜੀਆਂ ਆ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਇਹ ਜ਼ਰੂਰ ਦੱਸ ਜਾਏ ਵੀ ਪੰਜਾਬੀ ਰੇਡੀਓ USA ਦੀਆਂ ਜਿਹੜੀਆਂ ਹੁਣ ਵੀਡੀਓਜ਼ ਆ YouTube Facebook ਦੋਨਾਂ ਦੇ ਉੱਤੇ ਹੀ ਹੁੰਦੀਆਂ, ਪਰ ਮੇਨ ਜਿਹੜੀਆਂ YouTube ਦੇ ਉੱਤੇ ਡੈਫੀਨੇਟਲੀ ਜਿਹੜੀਆਂ ਉਹ ਪੱਕੀਆਂ ਜਿਹੜੀਆਂ ਹੁੰਦੀਆਂ ਆ। ਉਸ ਦਾ ਕਾਰਨ ਇਹੀ ਆ ਵੀ YouTube ਦੇ ਉੱਤੇ ਬਾਅਦ ਦੇ ਵਿੱਚ ਸਰਚ ਕਰਨੀ ਬਹੁਤ ਜ਼ਿਆਦਾ ਜਿਹੜੀ ਉਹ ਆਸਾਨ ਹੈਗੀ ਆ Facebook ਦੇ ਮੁਕਾਬਲੇ। Facebook ਦੇ ਉੱਤੇ ਲੋਕ ਜ਼ਿਆਦਾ ਹੁੰਦੇ ਨੇ, ਨੋ ਡਾਊਟ ਉੱਥੇ ਜ਼ਿਆਦਾ ਲੋਕਾਂ ਨੇ ਉਹ ਯੂਜ਼ ਕਰਦੇ ਨੇ Facebook, ਪਰ YouTube ਦੇ ਵਿੱਚ ਵੀ ਕਾਫੀ ਲੋਕ ਜਿਹੜੇ ਆਪਣੇ ਨਾਲ ਹੁਣ ਲਗਾਤਾਰ ਜੁੜ ਰਹੇ ਆ। ਸੋ ਵੱਧ ਤੋਂ ਵੱਧ ਉਸ ਨੂੰ ਵੀ ਤੁਸੀਂ ਜਿਹੜਾ ਉਹ ਸਬਸਕ੍ਰਾਈਬ ਕਰੋ, ਉਸ ਨੂੰ ਜਿਹੜਾ ਉਹ ਤੁਸੀਂ ਲਾਈਕ ਕਰੋ, ਨੋਟੀਫਿਕੇਸ਼ਨਸ ਜਿਹੜੀਆਂ ਉਹ ਤੁਸੀਂ ਔਨ ਕਰੋ। ਬਾਕੀ ਜੇ ਕਿਸੇ ਨੇ ਡੋਨੇਟ ਕਰਨਾ ਆ ਪੰਜਾਬੀ ਰੇਡੀਓ USA ਦੇ ਲਈ, ਫੰਡਸ ਜਿਹੜੇ ਉਹ ਰੇਜ਼ ਕਰ ਰਹੇ ਆ, ਫੰਡਸ ਜਿਹੜੇ ਉਹ ਘੱਲਣਾ ਚਾਹੁੰਦੇ ਆ, ਆਰਥਿਕ ਮਦਦ ਜਿਹੜੀ ਉਹ ਘੱਲਣਾ ਚਾਹੁੰਦੇ ਨੇ, ਤਾਂ ਉਹਦੇ ਲਈ ਤੁਸੀਂ ਸਾਡੀ ਵੈਬਸਾਈਟ punjabiradiousa.com ਦੇ ਉੱਤੇ ਜਾ ਕੇ ਡੋਨੇਟ ਵਾਲੇ ਬਟਨ ਦੇ ਵਿੱਚ ਕਲਿੱਕ ਕਰਕੇ ਤੁਸੀਂ ਉੱਥੇ ਆਪਣੀ ਡੋਨੇਸ਼ਨ ਜਿਹੜੀ ਉਹ ਕਰ ਸਕਦੇ ਹੋ। ਸੋ ਜਿੰਨੇ ਵੀ ਕਾਲਸ ਕਰ ਰਹੇ ਪਲੀਜ਼, ਦੁਪਹਿਰ ਨੂੰ ਜਿਹੜਾ ਪ੍ਰੋਗਰਾਮ ਹੋਣਾ 12:30 ਤੋਂ 2 ਤੇ
ਜਿਹੜਾ ਟਾਕ ਸ਼ੋਅ ਹੁੰਦਾ 4 ਵਜੇ ਬਲਵਿੰਦਰ ਕੌਰ ਲੈ ਕੇ ਆਉਂਦੇ 4 ਤੋਂ 5:30, ਉਹਦੇ ਵਿੱਚ ਤੁਸੀਂ ਕਾਲ ਕਰਕੇ ਵਧਾਈਆਂ ਦੇ ਸਕਦੇ ਹੋ ਜੀ। ਤੇ ਹੁਣ ਇੱਥੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ